ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਢੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕਿਆਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਆ, ਕਾਫੀ ਜ਼ਿਆਦਾ ਡੈਟ ਹੋ ਚੁੱਕਾ ਹੈ, ਬੈਂਕਰਪਸੀ ਦਾ ਖਤਰਾ ਆ। ਜੇ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਵਾਉਣਾ ਆ, ਤਾਂ ਕਾਲ ਕਰ ਸਕਦੇ ਹੋ ਨਿਰਮਲ ਮਾਨ ਹੋਣਾ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਡਾਕੂਮੈਂਟਰੀ ਫਿਲਮ ਮੇਕਰ ਮੋਰਗਨ ਸਪੋਰਲਕ 53 ਸਾਲਾਂ ਦਾ ਸੀ। ਉਸ ਦੀ ਜਿਹੜੀ ਆ ਅੱਜ ਮੌਤ ਹੋ ਗਈ ਸੀ। ਬਹੁਤ ਹੀ ਵਧੀਆ ਫਿਲਮ ਮੇਕਰ, ਐਕਟਰ ਵੀ ਸੀਗਾ। ਇਸਨੇ ਇੱਕ ਵਾਰ ਮੈਕਡੋਨਲਡ ਦੇ ਉੱਤੇ ਲਗਾਤਾਰ 1 ਮਹੀਨਾ ਜਿਹੜਾ ਫੂਡ ਖਾਧਾ ਸੀ, ਉਹ 'ਚ ਦੱਸਿਆ ਸੀ ਵੀ ਜਿਹੜੀ ਫਾਸਟ ਫੂਡ ਡਾਈਟ ਹੈਗੀ ਆ ਉਹਦਾ ਬਹੁਤ ਖਤਰਾ ਹੈਗਾ। 53 ਸਾਲਾਂ ਦਾ ਸਪੋਰਲਕ, ਇਸ ਨੂੰ ਕਹਿੰਦੇ ਕੈਂਸਰ ਹੋਇਆ। ਇਹ ਉਹਦੇ ਜਿਹੜੇ ਪਰਿਵਾਰ ਵੱਲੋਂ ਜਿਹੜੀ ਸਟੇਟਮੈਂਟ ਉਹ ਜਾਰੀ ਕੀਤੀ ਗਈ ਹੈਗੀ ਆ। 2004 ਦੇ ਵਿੱਚ ਇੱਕ ਗਰਾਊਂਡ ਬ੍ਰੇਕਿੰਗ ਫਿਲਮ ਸੁਪਰ ਸਾਈਜ਼ ਮੀ, ਇਹ ਇਸਨੇ ਬਣਾਈ ਸੀ। ਉਹਨੂੰ ਜਿਹੜਾ ਨੋਮੀਨੇਟ ਵੀ ਕੀਤਾ ਗਿਆ ਸੀ ਅਕੈਡਮੀ ਅਵਾਰਡ ਦੇ ਲਈ। ਤੇ ਜਦੋਂ ਉਸਨੇ ਮੈਕਡੋਨਲਡ ਤੇ 1 ਮਹੀਨਾ ਲਗਾਤਾਰ ਖਾਣਾ ਖਾਧਾ ਸੀ ਤਾਂ ਕਹਿੰਦਾ ਉਹਦਾ 25 ਪਾਉਂਡ ਜਿਹੜਾ ਭਾਰ ਵਧਿਆ ਸੀ, ਤੇ ਕੋਲੈਸਟਰੋਲ ਉਹਦਾ ਜਿਹੜਾ ਆ ਬਹੁਤ ਹਾਈ ਹੋ ਗਿਆ ਸੀ। ਸੋ ਉਹਨੇ ਉਸ ਟਾਈਮ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਸੀ ਭਈ ਅਮਰੀਕਾ ਦੇ ਵਿੱਚ ਹਰ ਚੀਜ਼ ਵੱਡੀ ਆ, ਐਵਰੀਥਿੰਗ ਇਜ਼ ਬਿਗਰ ਇਨ ਅਮਰੀਕਾ। ਕਹਿੰਦਾ ਸਾਡੇ ਕੋਲ ਬਿਗੇਸਟ ਕਾਰ ਆ, ਬਿਗੇਸਟ ਹਾਊਸਿਸ ਆ, ਬਿਗੇਸਟ ਕੰਪਨੀਜ਼ ਆ, ਬਿਗੇਸਟ ਫੂਡ ਆ, ਐਂਡ ਫਾਈਨਲੀ ਦ ਬਿਗੇਸਟ ਪੀਪਲ। ਕਿ ਆਪਾਂ ਲੋਕ ਵੀ ਜਿਹੜੇ ਵੱਡੇ ਵੱਡੇ ਹੀ ਹੈਗੇ ਆ, ਭਾਰੇ ਆ, ਉਹਦਾ ਕਹਿਣ ਦਾ ਮਤਲਬ ਇਹ ਸੀ। ਸੋ ਬਹੁਤ ਵਧੀਆ ਫਿਲਮ ਡਾਇਰੈਕਟਰ ਸੀ, ਐਕਟਰ ਸੀ, ਤੇ ਉਹਨਾਂ ਦੀ ਅੱਜ ਜਿਹੜੀ ਆ ਮੌਤ ਹੋ ਗਈ ਹੈ। ਅਗਲੀ ਗੱਲ ਕਰੀਏ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨ ਦਾ, ਜਿਹੜਾ ਉਹਨਾਂ ਦੇ ਜੱਜਿਸ ਆ, ਉਹਨਾਂ ਨੇ ਰਾਫਾ ਗਾਜ਼ਾ ਦੇ ਵਿੱਚ ਇਜ਼ਰਾਈਲ ਨੂੰ ਜਿਹੜਾ ਆਪਣਾ ਅਫੈਂਸਿਵ ਆ, ਜੋ ਇਸ ਟਾਈਮ ਉਹਨਾਂ ਨੇ ਹਮਲੇ ਉੱਥੇ ਤੇਜ਼ ਕੀਤੇ ਆ, ਉਸ ਨੂੰ ਰੋਕਣ ਦੇ ਲਈ ਆਖਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜੀ ਨਵੀਂ ਰੂਲਿੰਗ ਹੁਣੇ ਆਈ ਆ, ਇਹ ਯੂਨਾਈਟਿਡ ਨੇਸ਼ਨਸ ਦਾ ਟੌਪ ਦਾ ਕੋਰਟ ਆ, ਜਿਹੜਾ ਹੇਗ ਦੇ ਵਿੱਚ ਸਥਿਤ ਆ। ਉੱਥੇ ਦੇ ਜਿਹੜੇ ਜੱਜਿਸ ਆ, ਉਹਨਾਂ ਨੇ ਕਿਹਾ ਆ ਵੀ ਜਿਹੜਾ ਮਿਲਟਰੀ ਅਸੌਲਟ ਇਸ ਟਾਈਮ ਰਾਫਾ ਦੇ ਵਿੱਚ ਹੋ ਰਿਹਾ, ਉਸ ਨੂੰ ਰੋਕਿਆ ਜਿਹੜਾ ਹੋ ਜਾਵੇ। ਜਿਹੜੇ ਕਹਿੰਦੇ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਾਂ ਜਿਸ ਨੂੰ ਵਰਲਡ ਕੋਰਟ ਵੀ ਆਖ ਦਿੱਤਾ ਜਾਂਦਾ ਆ, ਉਸ ਦੇ ਬਾਡੀ ਦੇ ਪ੍ਰੈਜ਼ੀਡੈਂਟ ਨਵਾਫ ਸਲਾਮ ਨੇ ਜਿਹੜੀ ਰੂਲਿੰਗ ਆ ਇਸ ਨੂੰ ਸੁਣਾਇਆ ਜਿਹੜਾ ਉਹ ਸੀਗਾ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਮੈਜਰਸ ਆ ਉਹ ਆਰਡਰ ਕੀਤੇ ਗਏ ਆ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਆਰਡਰਸ ਜਿਹੜੇ ਆ ਉਹ ਕੀਤੇ ਗਏ ਸੀਗੇ, ਪਰ ਆਪਾਂ ਨੂੰ ਪਤਾ ਹੀ ਆ ਵੀ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਹੁੰਦਾ ਰਿਹਾ ਆ। ਇਹ ਵੀ ਜਿਹੜਾ ਦੱਸਦੇ ਜਾਈਏ
ਹੇਗ ਵਰਗੇ ਜਿਹੜੇ ਇੰਟਰਨੈਸ਼ਨਲ ਜਿਹੜੇ ਇਹ ਕੋਰਟ ਨੇ, ਕੋਰਟ ਆਫ ਜਸਟਿਸ ਆ, ਇਸ ਦੇ ਵਿੱਚ ਹੋਰ ਵੀ ਕਈ ਲੋਕਾਂ ਦੇ ਵਾਰ ਕ੍ਰਾਈਮ, ਕਈ ਜਿਹੜੇ ਆਟੋਕਰੈਟਸ ਤੇ ਹੋਰ ਉੱਥੇ ਜਿਹੜੇ ਆ ਐਲਾਨ ਹੁੰਦੇ ਰਹੇ ਆ, ਉੱਥੇ ਸਜ਼ਾ ਉਹਨਾਂ ਨੂੰ ਸੁਣਾਈ ਜਾਂਦੀ ਰਹੀ ਆ। ਜਿਹੜਾ ਸਾਊਥ ਅਫਰੀਕਾ ਦੇ ਦੁਆਰਾ ਇਸ ਅਦਾਲਤ ਦੇ ਵਿੱਚ ਹਿਊਮੈਨਿਟੀ ਦੇ ਉਲਟ ਜੁਰਮਾਂ ਨੂੰ ਲੈ ਕੇ, ਵਾਰ ਅਗੇਂਸਟ ਹਿਊਮੈਨਿਟੀਜ਼ ਤੇ ਅਜਿਹੀਆਂ ਜਿਹੜੀਆਂ ਹੋਰ ਧਾਰਾਵਾਂ ਨੂੰ ਲੈ ਕੇ ਇਜ਼ਰਾਈਲ ਦੇ ਉਲਟ ਕੇਸ ਲਿਆਂਦਾ ਗਿਆ ਹੈਗਾ ਆ। 15 ਜੱਜਾਂ ਦਾ ਇਹ ਬੈਂਚ ਹੈਗਾ ਆ, ਤੇ ਉੱਥੇ ਜਿਹੜਾ ਉਹ ਦੱਸਿਆ ਵੀ ਕਹਿੰਦੇ 15 ਚੋਂ 13 ਜੱਜਸ ਇਹ ਮੰਨਦੇ ਆ ਵੀ ਇਜ਼ਰਾਈਲ ਨੂੰ ਆਪਣਾ ਜਿਹੜਾ ਇਹ ਅਸੌਲਟ ਆ, ਜੋ ਇਹ ਹਮਲਾ ਆ, ਉਹ ਬੰਦ ਕਰ ਦੇਣਾ ਚਾਹੀਦਾ ਆ। 8 ਲੱਖ ਤੋਂ ਵੱਧ ਲੋਕ ਕਹਿੰਦੇ ਇਕੱਲੇ ਇਸ ਮੌਕੇ ਰਾਫਾ ਦੇ ਵਿੱਚ ਉਹ ਬੇਘਰੇ ਹੋ ਚੁੱਕੇ ਆ, ਡਿਸਪਲੇਸ ਹੋ ਚੁੱਕੇ ਆ। ਹਿਊਮੈਨਿਟੇਰੀਅਨ ਐਕਸੈਸ ਤੇ ਸੇਫਟੀ ਉਹਨਾਂ ਲੋਕਾਂ ਦੇ ਲਈ ਜਿਹੜੀ ਲੈ ਕੇ ਆਉਣੀ ਉਹ ਬੜੀ ਔਖੀ ਬਣੀ ਪਈ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਇਜ਼ਰਾਈਲ ਨੇ ਕਿਹਾ ਵੀ ਅਸੀਂ ਤਾਂ ਸਿਰਫ ਆਪਣੀ ਰੱਖਿਆ ਦੇ ਖਾਤਰ ਹਮਾਸ ਦੇ ਉਲਟ ਇਹ ਜਿਹੜੇ ਹਮਲੇ ਕਰ ਰਹੇ ਆ, ਆਮ ਲੋਕਾਂ ਨੂੰ ਅਸੀਂ ਨਿਸ਼ਾਨਾ ਜਿਹੜਾ ਆ ਉਹ ਨਹੀਂ ਬਣਾ ਰਹੇ ਹੈਗੇ। ਉਹਨਾਂ ਨੇ ਕਿਹਾ ਵੀ ਅਸੀਂ ਇਹ ਹਮਲੇ ਵੀ ਤਾਂ ਹੀ ਸ਼ੁਰੂ ਕੀਤੇ ਸੀ ਕਿਉਂਕਿ 7 ਅਕਤੂਬਰ ਨੂੰ ਹਮਾਸ ਦੇ ਦੁਆਰਾ ਇਜ਼ਰਾਈਲ ਵਿੱਚ ਇੱਕ ਵੱਡਾ ਹਮਲਾ ਕਰਕੇ 1200 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਸੀਗਾ। ਸੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਦੁਆਰਾ ਇਹ ਹੁਣ ਰੂਲਿੰਗ ਕਰਨੀ ਵੀ ਆਪਣੀ offensive ਨੂੰ ਰੋਕੋ, ਦੇਖਦੇ ਹਾਂ ਵੀ ਇਜ਼ਰਾਈਲ ਇਸ ਨੂੰ ਮੰਨਦਾ ਆ ਜਾਂ ਨਹੀਂ। ਜੀ ਬਿਲਕੁਲ, ਪੈਲਸਟੀਨੀਅਨ ਅਥਾਰਟੀ ਨੇ ਵੈਲਕਮ ਕੀਤਾ ਹੈ ਇਸ ਡਿਸੀਜਨ ਦਾ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲੋਂ ਆਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਆਇਆ ਇਹ ਇੰਟਰਨੈਸ਼ਨਲ ਕੰਸੈਂਸਸ ਆ, ਵੀ ਸਾਰੇ ਦੁਨੀਆ ਦੇ ਮੁਲਕਾਂ ਜਿਹੜੇ ਆ ਉਹ ਇਹੀ ਸੋਚਦੇ ਹੈਗੇ ਆ ਵੀ ਇਸ ਜੰਗ ਨੂੰ ਇਮੀਡੀਏਟਲੀ ਜਿਹੜਾ ਆ ਬੰਦ ਕੀਤਾ ਜਾਵੇ। ਪੈਲਸਟੀਨੀਅਨ ਪ੍ਰੈਜ਼ੀਡੈਂਟ ਦੇ ਸਪੋਕਸਮੈਨ ਨਵੀਲ ਅਬੂ ਰੁਦੈਨ ਉਹਨਾਂ ਨੇ ਰਿਊਟਰਸ ਜਿਹੜੇ ਆ ਉਹਨਾਂ ਨੂੰ ਦੱਸਿਆ ਹੈਗਾ। ਰੂਲਿੰਗ ਤੋਂ ਬਾਅਦ ਇਜ਼ਰਾਈਲ ਦੇ ਫਾਈਨੈਂਸ ਮਿਨਿਸਟਰ ਬਾਜ਼ਲੇਲ ਸਮੋਟਰਿਚ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਵੀ ਜਿਹੜੀ ਇਜ਼ਰਾਈਲ ਆ ਮੁਲਕ ਆ ਉਹ ਆਪਣੀ ਐਗਜ਼ਿਸਟਿੰਗ ਦੇ ਲਈ ਲੜ ਰਿਹਾ ਹੈਗਾ, ਤੇ ਜਿਹੜੇ ਲੋਕ ਮੰਗ ਰਹੇ ਆ ਵੀ ਇਜ਼ਰਾਈਲ ਨੂੰ ਸਟਾਪ ਕਰ ਦੇਣਾ ਚਾਹੀਦਾ, ਤੇ ਉਹ ਸਾਡੀ ਜਿਹੜੀ ਐਗਜ਼ਿਸਟਿੰਗ ਨੂੰ ਖਤਮ ਕਰਨ ਦੇ ਲਈ ਕਹਿ ਰਹੇ ਹੈਗੇ ਆ। ਪਰ ਦੂਸਰੇ ਪਾਸੇ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਜ਼ਰੂਰ ਬੁਲਾਈ ਹੈਗੀ ਆ, ਕਿਉਂਕਿ ਜੇ ਦੁਨੀਆ ਦੇ ਸਾਰੇ ਮੁਲਕ ਇੱਕ ਪਾਸੇ ਆ ਤੇ ਕਿੰਨਾ ਕੁ ਚਿਰ ਜਿਹੜਾ ਤੁਸੀਂ ਉਹ ਉਹਨਾਂ ਦੇ ਨਾਲ ਫਾਈਟ ਜਿਹੜਾ ਕਰ ਸਕਦੇ ਹੈਗੇ ਆ। ਸੋ ਡਿਪਲੋਮੈਟਿਕ ਸੋਰਸਸ ਇਹ ਕਹਿ ਰਹੇ ਆ ਵੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਐਮਰਜੈਂਸੀ ਮੀਟਿੰਗ ਬੁਲਾਉਣ ਜਾ ਰਹੇ ਹੈਗੇ ਆ ਆਪਣੀ ਗਵਰਨਮੈਂਟ ਦੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਹ ਰੂਸ ਤੇ ਯੂਕਰੇਨ ਦੇ ਦਰਮਿਆਨ ਜੋ ਚੱਲ ਰਿਹਾ 2 ਸਾਲਾਂ ਤੋਂ ਲੜਾਈ ਆ, ਯੁੱਧ ਆ, ਉਸ ਨੂੰ ਲੈ ਕੇ ਆ। ਉੱਥੇ ਇਹ ਪਤਾ ਲੱਗਾ ਆ ਵੀ ਅਮਰੀਕਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਹਾਈਟੈਕ ਵੈਪਨਸ ਆ, ਹਥਿਆਰ ਆ, ਉਹ ਇਸ ਟਾਈਮ ਰੂਸ ਦੇ ਉਲਟ ਚੱਲ ਨਹੀਂ ਰਹੇ। ਕਾਰਨ ਜਿਹੜਾ ਇਹ ਪਤਾ ਲੱਗ ਰਿਹਾ ਵੀ ਰੂਸ ਦੇ ਦੁਆਰਾ ਜਿਹੜੇ ਜੈਮਿੰਗ ਡਿਵਾਈਸਿਸ ਲਾਏ ਗਏ ਆ, ਜਿਹਦੇ ਕਰਕੇ ਇਹ ਜਿਹੜੇ ਹਾਈਟੈਕ ਵੈਪਨਸ ਆ ਉਹਨਾਂ ਦੀ ਵਰਤੋਂ ਦੇ ਵਿੱਚ ਮੁਸ਼ਕਲ ਆ ਰਹੀ ਆ। ਵਾਸ਼ਿੰਗਟਨ ਪੋਸਟ ਨੇ ਇਹ ਜਿਹੜੀ ਐਕਸਕਲੂਸਿਵ ਰਿਪੋਰਟ ਸ਼ਾਇਆ ਕੀਤੀ ਆ। ਉਹਨਾਂ ਨੇ ਯੂਕਰੇਨੀਅਨ ਜਿਹੜੀਆਂ ਅਸੈਸਮੈਂਟਸ ਆ ਉੱਥੋਂ ਜਿਹੜੇ ਆਪਣੇ ਕਹਿੰਦੇ ਵੀ ਗੁਪਤ ਸੂਤਰਾਂ ਤੋਂ ਹਵਾਲੇ ਦੇ ਨਾਲ ਇਹ ਜਿਹੜੇ ਉਹ ਦੱਸ ਰਹੇ ਆ। ਕਹਿੰਦੇ ਵੀ ਰਸ਼ੀਅਨ ਜੈਮਿੰਗ ਡਿਵਾਈਸਿਸ ਆ, ਉਹਨਾਂ ਨੇ ਇਹਨਾਂ ਦੇ ਜਿਹੜੇ ਗਾਈਡੈਂਸ ਸਿਸਟਮ ਆ ਵੈਸਟਰਨ ਵੈਪਨਸ ਦੇ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਨਇਫੈਕਟਿਵ ਜਿਹੜਾ ਉਹ ਕਰ ਦਿੱਤਾ ਆ। ਸੋ ਇਹਦੇ ਨਾਲ ਕਾਫੀ ਜਿਹੜੀ ਵੱਡੀ ਮੁਸ਼ਕਲ ਯੂਕਰੇਨ ਨੂੰ ਜਿਹੜੀ ਉਹ ਆ ਸਕਦੀ ਆ। ਜੇ ਯੂਕਰੇਨ ਦੇ ਹਥਿਆਰ ਨਹੀਂ ਚੱਲਣਗੇ ਤਾਂ ਉਹ ਨਿਸ਼ਾਨੇ ਜਿਹੜੇ ਉਹ ਕਿੱਦਾਂ ਸਾਧਣਗੇ। ਕਹਿੰਦੇ ਵੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਸ ਟਾਈਮ ਇਹ ਆ ਰਹੀ ਆ, ਹਾਈ ਮੋਬਿਲਿਟੀ ਆਰਟਲਰੀ ਰਾਕਟ ਸਿਸਟਮ, ਜਿਸ ਨੂੰ ਹਾਈਮਾਰਸ ਵੀ ਆਖਿਆ ਜਾਂਦਾ ਆ। ਇਹ ਐਕਸਕੈਲੀਬਰ GPS ਗਾਈਡਡ ਆਰਟਲਰੀ ਸ਼ੈਲਸ ਹੈਗੇ ਆ, ਨਾਲ ਦੇ ਨਾਲ ਤੇ ਕਹਿੰਦੇ 50 ਮੀਲ ਤੱਕ ਮਾਰ ਕਰ ਸਕਦੇ ਆ। ਪਰ ਜੈਮਿੰਗ ਦੇ ਕਰਕੇ ਇਹਨਾਂ ਦੀ ਵਰਤੋਂ ਜਿਹੜੀ ਇਸ ਟਾਈਮ ਮੁਸ਼ਕਲ ਹੋਈ ਪਈ ਆ। ਹੁਣ ਪੈਂਟਾਗਨ ਕਹਿੰਦੇ ਵੀ ਮੈਨੂਫੈਕਚਰਰਸ ਦੇ ਕੋਲੋਂ ਇਸ ਦੀਆਂ ਅਪਗ੍ਰੇਡਸ ਦੀ ਮੰਗ ਜਿਹੜੀ ਉਹ ਕਰ ਰਿਹਾ ਆ, ਤਾਂ ਜੋ ਉਹਨਾਂ ਹਥਿਆਰਾਂ ਨੂੰ ਵਰਤਣ ਦੇ ਲਈ ਇਸ ਨੂੰ ਅਪਗ੍ਰੇਡ ਕੀਤਾ ਜਿਹੜਾ ਹੋ ਜਾਵੇ। ਰਸ਼ੀਆ ਦੇ ਦੁਆਰਾ ਵੈਸਟਰਨ ਮੁਲਕਾਂ ਦੇ ਐਡੇ ਮਾਰੂ ਹਥਿਆਰਾਂ ਨੂੰ ਰੋਕ ਲੈਣਾ, ਇਹ ਇੱਕ ਵੱਡੀ ਉਹਨਾਂ ਦੇ ਲਈ ਜਿੱਤ ਦੇ ਤੌਰ ਦੇ ਉੱਤੇ
ਦੇਖਿਆ ਜਾ ਸਕਦਾ ਹੈਗਾ ਆ। ਤੇ ਵੈਸਟਰਨ ਮੁਲਕਾਂ ਦੇ ਲਈ ਇਹ ਅੱਖਾਂ ਖੁੱਲ੍ਹਣ ਵਾਲੀ ਜਿਹੜੀ ਇੱਕ ਖਬਰ ਦੇ ਤੌਰ ਦੇ ਉੱਤੇ ਹੋਊਗਾ ਵੀ ਆਪਣੇ ਪੱਧਰ ਦੇ ਉੱਤੇ ਤਾਂ ਉਹ ਸੋਚੀ ਜਾਂਦੇ ਵੀ ਸਾਡਾ ਕੋਈ ਤੋੜ ਨਹੀਂ, ਪਰ ਜੈਮਿੰਗ ਡਿਵਾਈਸਿਸ ਦੇ ਨਾਲ ਉਹਨਾਂ ਦੇ ਹਥਿਆਰਾਂ ਨੂੰ ਇੱਕ ਹਿਸਾਬ ਦੇ ਨਾਲ ਨਕਾਰਾ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦੇ ਵੀ ਸੇਮ ਤਰੀਕੇ ਦੀਆਂ ਡਿਵਾਈਸਿਸ ਇਹ ਉਮੀਦ ਕੀਤੀ ਜਾ ਸਕਦੀ ਆ ਵੀ ਚੀਨ ਤੇ ਈਰਾਨ ਦੇ ਕੋਲ ਵੀ ਜਿਹੜੀਆਂ ਉਹ ਹੋਣਗੀਆਂ, ਜਿਹਦੇ ਨਾਲ ਅਮਰੀਕਾ ਤੇ ਹੋਰ ਵੈਸਟਰਨ ਮੁਲਕਾਂ ਦੇ ਹਥਿਆਰਾਂ ਨੂੰ ਉੱਥੇ ਜਿਹੜਾ ਨਕਾਰਿਆ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ $2.3 ਬਿਲੀਅਨ ਵਰਥ ਆਫ ਕੰਪਨੀ ਹੁੰਦੀ ਸੀ ਕੂ ਹੈਲਥ। ਅੱਜ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਉਹ ਹਰ ਇੱਕ EMPLOYEE ਨੂੰ ਲੇ ਆਫ ਕਰਨ ਜਾ ਰਹੇ ਆ ਤੇ ਆਪਣਾ ਜਿਹੜੀ ਕੰਪਨੀ ਆ ਉਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਸੈਨ ਡੀਗੋ ਬੇਸਡ ਮੈਡੀਕਲ ਟੈਕ ਕੰਪਨੀ ਕਿਊ ਹੈਲਥ, ਇਹਦੇ 1500 ਦੇ ਕਰੀਬ ਵਰਕਰ ਸੀਗੇ ਇੱਕ ਟਾਈਮ ਦੇ ਉੱਤੇ COVID-19 ਜਦੋਂ ਆਇਆ ਸੀ, ਕਿਉਂਕਿ ਇਹਨਾਂ ਨੇ ਆਪਣੇ ਜਿਹੜੇ ਪ੍ਰੋਡਕਟਸ ਆ ਬਹੁਤ ਸਾਰੇ ਗੂਗਲ ਨੂੰ, NBA ਨੂੰ, ਡਿਪਾਰਟਮੈਂਟ ਆਫ ਡਿਫੈਂਸ ਨੂੰ ਸੈਲ ਕੀਤੇ ਸੀ, ਤੇ ਐਨ ਥਰਾਈਵ ਕਰ ਰਹੀ ਸੀ ਉਸ ਟਾਈਮ ਦੇ ਉੱਤੇ। 230 ਵਰਕਰਸ ਮਈ ਮਹੀਨੇ ਦੇ ਵਿੱਚ ਇਹਨਾਂ ਨੇ ਲੇ ਆਫ ਕੀਤੇ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ FDA ਆ ਉਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਵੀ ਇਹਨਾਂ ਦੇ ਜਿਹੜੇ ਟੈਸਟਿੰਗ ਵਾਲਾ ਇਕਵਿਪਮੈਂਟ ਆ ਉਸ ਨੂੰ ਯੂਜ਼ ਨਾ ਕਰੋ, ਜੇ ਹੈਗੇ ਆ ਉਸ ਨੂੰ ਸਿੱਟ ਦਿਓ, ਕਿਉਂਕਿ ਉਹ ਸਹੀ ਨਹੀਂ ਪਾਏ ਗਏ ਹੈਗੇ। ਉਸ ਤੋਂ ਬਾਅਦ ਜਿਹੜੀ ਕੰਪਨੀ ਆ ਉਹ ਥੱਲੇ ਤੋਂ ਥੱਲੇ ਜਾਂਦੀ ਗਈ ਹੈਗੀ ਆ। ਲੇ ਆਫ ਜਿਹੜੀ ਕੂ ਕੰਪਨੀ ਆ ਜਨਵਰੀ 2023 ਤੋਂ ਇੱਥੇ ਸ਼ੁਰੂ ਹੋਏ ਹੈਗੇ ਆ। $2.3 ਬਿਲੀਅਨ ਦੀ ਵੈਲੂਏਸ਼ਨ ਸੀ। 2021 ਚ ਪਹਿਲੀ ਵਾਰੀ ਇਹ ਪ੍ਰੋਫਿਟ ਦੇ ਵਿੱਚ ਸੀਗੇ, ਪਰ 2022 ਚ 194.1 ਮਿਲੀਅਨ ਦਾ ਲਾਸ ਹੋਇਆ। 2023 ਚ 373.5 ਮਿਲੀਅਨ ਦਾ ਲਾਸ ਹੋਇਆ। ਤੇ ਮਈ 9 ਨੂੰ ਜਿਹੜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇੰਸਪੈਕਟ ਕੀਤੀ ਇਹਨਾਂ ਦੀ ਜਿਹੜੀ ਸੈਂਡੀਗੋ ਵੇਸਟ ਫੈਸਿਲਿਟੀ ਆ, ਜਿੱਥੇ ਇਹ ਸਾਰਾ ਆਪਣਾ ਪ੍ਰੋਡਕਟਸ ਬਣਾਉਂਦੇ ਸੀ COVID-19 ਦੇ ਨਾਲ, ਟੈਸਟਿੰਗ ਹੋਰ ਸਾਰਾ ਕੁਝ। ਤੇ ਉਹਨਾਂ ਨੇ ਕਿਹਾ ਵੀ ਇਹ ਸਹੀ ਨਹੀਂ ਹੈਗੇ। ਤੇ ਫਾਈਨਲੀ FDA ਨੇ ਆਨਲਾਈਨ ਨੋਟਿਸ ਪਾ ਦਿੱਤਾ ਵੀ ਵਾਰਨਿੰਗ ਦਿੱਤੀ ਕੇਅਰ ਗਿਵਰਸ ਐਂਡ ਹੈਲਥ ਕੇਅਰ ਪ੍ਰੋਵਾਈਡਰਸ ਨੂੰ ਵੀ ਇਹ ਪ੍ਰੋਡਕਟ ਨਾ ਯੂਜ਼ ਕੀਤੇ ਜਾਣ। ਤੇ ਡੂ ਨਾਟ ਯੂਜ਼ ਐਨੀ ਕਿਊ ਹੈਲਥ COVID-19 ਟੈਸਟ ਫॉर ਹੋਮ ਐਂਡ OTC। ਉਹ ਤੋਂ ਬਾਅਦ ਕੱਲਾ ਇਹ ਵੀ ਨਹੀਂ ਕਿਹਾ, ਉਹਨੇ ਇਹ ਕਿਹਾ ਵੀ ਜੇ ਕਿਸੇ ਕੋ ਹੈਗੇ ਉਹਨੂੰ ਡਿਸਪੋਜ਼ ਆਫ ਵੀ ਕਰ ਦਿਓ। ਇਸ ਤੋਂ ਬਾਅਦ ਜਿਹੜੀ ਕੰਪਨੀ ਦੀ ਜਿਹੜੀ ਸਿਚੁਏਸ਼ਨ ਉਹ ਬੈਡ ਹੋ ਗਈ ਤੇ ਅੱਜ ਉਹ ਪੂਰੀ ਦੀ ਪੂਰੀ ਕੰਪਨੀ ਸ਼ਟ ਡਾਊਨ ਹੋਣ ਜਾ ਰਹੀ ਹੈ। ਜੀ, ਅਗਲੀ ਗੱਲ ਕਰਦੇ ਜਾਈਏ ਸਿਆਸਤ ਦੇ ਪੱਧਰ ਦੇ ਉੱਤੇ। ਟਰੰਪ ਹੋਣਾ ਦੇ ਹੱਕ ਦੇ ਵਿੱਚ ਵੋਟ ਪਾਉਣ ਦਾ ਬਿਆਨ ਆਉਣ ਤੋਂ ਬਾਅਦ ਚ ਨਿੱਕੀ ਹੇਲੀ ਦੇ ਸਪੋਰਟਰਸ ਨੂੰ ਆਪਣੇ ਪੱਖ ਵਿੱਚ ਕਰਨ ਦੇ ਲਈ ਬਾਈਡਨ ਕੈਂਪੇਨ ਕਹਿੰਦੇ ਆ ਵੀ ਉਹਨਾਂ ਦੇ ਨਾਲ ਹੁਣ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਰਿਹਾ ਆ। ਇੱਕ ਟਾਈਮ ਦੇ ਉੱਤੇ ਪ੍ਰਾਇਮਰੀਜ਼ ਦੇ ਵਿੱਚ ਨਿੱਕੀ ਹੇਲੀ ਤੇ ਡੋਨਲਡ ਟਰੰਪ ਇੱਕ ਦੂਜੇ ਦੇ ਉੱਤੇ ਖਾਸੇ ਜਿਹੜੇ ਆ ਉਹ ਵਾਰ ਕਰਦੇ ਰਹੇ ਆ, ਪਰ ਨਿੱਕੀ ਹੇਲੀ ਨੇ ਕੱਲ ਇਹ ਬਿਆਨ ਦਿੱਤਾ ਸੀਗਾ ਵੀ ਉਹ ਇਸ ਵਾਰ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਟਰੰਪ ਹੋਣਾ ਲਈ ਹੀ ਵੋਟ ਜਿਹੜੀ ਉਹ ਪਾਉਣਗੇ। ਤੇ ਬਾਈਡਨ ਕੈਂਪੇਨ ਸੋਚ ਰਿਹਾ ਆ ਵੀ ਸ਼ਾਇਦ ਇਹਦੇ ਨਾਲ ਉਹਨਾਂ ਦੇ ਵੋਟਰਸ ਇਹਨਾਂ ਦੇ ਪੱਖ ਦੇ ਵਿੱਚ ਆ ਜਾਣਗੇ। ਕਹਿੰਦੇ ਵੀ ਕਈ ਸਟੇਟਸ ਦੇ ਵਿੱਚ ਬਾਈਡਨ ਕੈਂਪੇਨ ਦੇ ਦੁਆਰਾ ਇਹਨਾਂ ਦੇ ਨਾਲ ਜ਼ੂਮ ਕਾਲਸ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਉਧਰ ਕੱਲ ਟਰੰਪ ਹੋਣਾ ਦੀ ਜਿਹੜੀ ਰੈਲੀ ਆ ਬ੍ਰੌਂਕਸ ਦੇ ਇਲਾਕੇ ਦੇ ਵਿੱਚ ਹੋਈ, ਜਿੱਥੇ ਕਹਿੰਦੇ ਵੀ 25,000 ਤੋਂ ਵੱਧ ਜਿਹੜੇ ਸਪੋਰਟਰਸ ਆ ਉਹਨਾਂ ਦੀ ਰੈਲੀ ਦੇ ਵਿੱਚ ਹਿੱਸਾ ਲਿਆ। ਇੱਥੋਂ ਤੱਕ ਕਿ ਜਿਹੜੇ ਡੈਮੋਕ੍ਰੇਟ ਲੀਨਿੰਗ ਜਾਂ ਲੈਫਟ ਲੀਨਿੰਗ CNN ਆ ਉਹਦੇ ਰਿਪੋਰਟਰ ਵੀ ਕਹਿੰਦੇ ਵੀ ਭੌਚੱਕੇ ਜਿਹੜੇ ਆ ਇਸ ਰੈਲੀ ਦੇ ਇਕੱਠ ਤੋਂ ਰਹਿ ਗਏ। ਵਨ ਆਫ ਦਾ ਬਲੂਐਸਟ ਕਾਉਂਟੀਜ਼ ਜਾਂ ਇਲਾਕਾ ਜਿਹੜਾ ਆ ਬ੍ਰੌਂਕਸ ਦਾ ਮੰਨਿਆ ਜਾਂਦਾ ਹੈ, ਯਾਨੀ ਕਿ ਹੈਵੀ ਡੈਮੋਕ੍ਰੇਟ ਜਿਹੜੀ ਪ੍ਰੈਜ਼ੈਂਸ ਆ ਉੱਥੇ ਹੈਗੀ ਆ, ਪਰ ਉਸ ਦੇ ਬਾਵਜੂਦ ਐਡੀ ਵੱਡੀ ਜਿਹੜੀ ਕਰਾਊਡ ਉੱਥੇ ਟਰੰਪ ਹੋਣਾ ਦੇ ਲਈ ਆਉਣੀ, ਇਹ ਕੁਝ ਹੋਰ ਉਹਨਾਂ ਨੂੰ ਦੱਸ ਰਹੀ ਹੈ। ਕਹਿੰਦੇ ਵੀ ਉਹ ਜਿਹੜੀ ਉਹਨਾਂ ਦੀ ਰਿਪੋਰਟਰ ਸੀ CNN ਦੀ ਕ੍ਰਿਸਟਨ ਹੋਮਸ, ਉਹ ਐਂਡਰਸਨ ਕੂਪਰ ਦੇ ਨਾਲ ਗੱਲ ਕਰਦੀ ਜਿਹੜੀ ਉਹ ਕਹਿ ਰਹੀ ਸੀ ਵੀ ਮੈਂ ਬਹੁਤ ਹੈਰਾਨ ਆ ਵੀ ਇੰਨੀ ਵੱਡੀ ਜਿਹੜੀ ਸਪੋਰਟ ਆ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੂੰ ਬ੍ਰੌਂਕਸ ਦੇ ਇਲਾਕੇ ਦੇ ਵਿੱਚ ਜਿਹੜੀ ਉਹ ਮਿਲ ਰਹੀ ਆ। ਤੇ ਕਹਿੰਦੇ ਆ ਵੀ ਪੱਕੀ ਗੱਲ ਆ ਵੀ ਡੈਮੋਕ੍ਰੇਟਸ ਜੋ ਸੋਚ ਰਹੇ ਸੀ ਉਹਦੇ ਨਾਲੋਂ ਕਾਫੀ ਵੱਧ ਲੋਕ ਜਿਹੜੇ ਆ ਇਹਨਾਂ ਦੀ ਰੈਲੀ ਦੇ ਵਿੱਚ ਪਹੁੰਚੇ ਜਿਹੜੇ ਉਹ ਹੈਗੇ। ਕਹਿੰਦੇ ਵੀ ਮੈਂ ਕਈ ਰੈਲੀਜ਼ ਦੇ ਵਿੱਚ ਜਿਹੜੀਆਂ ਉਹ ਗਈਆਂ ਜਿੱਥੇ ਡੋਨਲਡ ਟਰੰਪ ਨੂੰ ਦੇਖਣ ਦੇ ਲਈ ਲੋਕ ਸੈਂਕੜੇ ਮੀਲ ਟਰੈਵਲ ਕਰਕੇ ਜਿਹੜੇ ਆ ਉਹ ਪਹੁੰਚਦੇ ਹੈਗੇ ਆ।
ਜਿਹੜੇ ਚਾਹੇ ਉਹ ਉਸ ਇਲਾਕੇ ਦੇ ਨਾਮ ਹੀ ਹੋਣ, ਪਰ ਨਾਲ ਹੀ ਉਹਨੇ ਕਿਹਾ ਵੀ ਇੱਥੇ ਪਰ ਮੈਂ ਇਹ ਚੀਜ਼ ਦੇਖ ਰਹੀ ਹਾਂ ਵੀ ਬਹੁਤੇ ਜਿਹੜੇ ਬ੍ਰੌਂਕਸ ਦੇ ਹੀ ਨਿਵਾਸੀ ਆ ਉਹ ਆ ਕੇ ਟਰੰਪ ਹੁਣਾਂ ਨੂੰ ਸੁਣਨ ਦੇ ਲਈ ਜਿਹੜੇ ਉਹ ਪਹੁੰਚੇ ਆ। ਸੋ ਇਹ ਜਿਹੜਾ ਦਵੰਦ ਆ ਖਾਸਾ ਜਿਹੜਾ ਚਰਚਿਤ ਰਹਿਣ ਵਾਲਾ ਆ। ਆਪਾਂ ਨੂੰ ਪਤਾ ਹੀ ਆ ਵੀ ਟਰੰਪ ਹੁਣਾਂ ਦਾ ਅਤੇ ਬਾਈਡਨ ਹੁਣਾਂ ਦਾ ਰੀਮੈਚ ਇਸ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਹੋਣ ਜਾ ਰਿਹਾ ਆ। ਤੇ ਜਿਹੜੇ ਐਂਟੀ ਇਨਕੰਬੈਂਸੀ ਫੈਕਟਰ ਵੀ ਇਸ ਟਾਈਮ ਜਿਹੜਾ ਉਹ ਪੱਧਰ ਕਾਫੀ ਉੱਚਾ ਜਿਹੜਾ ਉਹ ਚੱਲ ਰਿਹਾ, ਚਾਹੇ ਉਹ ਇਕੋਨਮੀ ਨੂੰ ਲੈ ਕੇ, ਚਾਹੇ ਉਹ ਇੰਟਰਨਲ ਪਾਲਿਸੀ ਜਾਂ ਫੋਰਨ ਪਾਲਿਸੀਜ਼ ਨੂੰ ਲੈ ਕੇ ਆ, ਇੱਥੋਂ ਤੱਕ ਕਿ ਉਹਨਾਂ ਦੀ ਉਮਰ ਨੂੰ ਲੈ ਕੇ ਵੀ ਬਾਈਡਨ ਹੁਣਾਂ ਨੂੰ ਕਾਫੀ ਜ਼ਿਆਦਾ ਕਹਿ ਲਓ ਵੀ ਡਾਊਨ ਜਿਹੜਾ ਉਹ ਚੱਲਣਾ ਦੇਖ ਰਿਹਾ। ਤੇ ਦੂਜੇ ਪਾਸੇ ਹੁਣ ਉਹਨਾਂ ਦੇ ਗੜ ਦੇ ਵਿੱਚ ਜਦੋਂ ਵੱਡੀ ਰੈਲੀ ਟਰੰਪ ਹੁਣਾਂ ਦੀ ਹੋਈ ਆ ਤੇ ਉਹਦੇ ਨਾਲ ਜ਼ਰੂਰ ਉਹਨਾਂ ਨੂੰ ਵੀ ਕਈ ਚੀਜ਼ਾਂ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੋਊਗਾ। ਬਿਲਕੁਲ, ਇਸ ਸਾਲ ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਇਮੀਗ੍ਰੇਸ਼ਨ, ਇਨਫਲੇਸ਼ਨ, ਕ੍ਰਾਈਮ, ਹੋਮਲੈਸਨੈਸ, ਇਹ ਸਾਰੇ ਜਿਹੜੇ ਵੱਡੇ ਇਸ਼ੂ ਹੈਗੇ ਆ। ਸੋ ਇਹ ਜਿਹੜੀ ਰੈਲੀ ਆ ਇਹ ਦੱਸਦੀ ਜੀ ਸਰੋਤਿਆਂ ਨੂੰ, ਇਸ ਤੋਂ ਪਹਿਲਾਂ ਵੀ 4 ਵੀਕ ਪਹਿਲਾਂ ਨਿਊ ਜਰਸੀ ਦੇ ਵਿੱਚ ਇੱਕ ਰੈਲੀ ਹੋਈ ਬੀਚ ਤੇ, ਉੱਥੇ 1 ਲੱਖ ਬੰਦਾ ਇਕੱਠਾ ਹੋਇਆ ਸੀ। ਉਹ ਬਹੁਤ ਲੋਕ ਉੱਥੇ ਵੀ ਹੈਰਾਨ ਸੀ ਭਈ ਉਹ ਵੀ ਜਿਹੜੀ ਸਟੇਟ ਆ ਉਹ ਰਿਪਬਲਿਕਨ ਸਟੇਟ ਨਹੀਂ ਹੈਗੀ, ਵੀ ਉੱਥੇ ਵੀ ਐਡੀ ਵੱਡੀ ਗਿਣਤੀ 'ਚ ਲੋਕ ਪ੍ਰੈਜ਼ੀਡੈਂਟ ਟਰੰਪ ਨੂੰ ਦੇਖਣ ਜਾਂ ਸੁਣਨ ਆਏ ਸੀ। ਇਸ ਰੈਲੀ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਤਾਂ ਜ਼ਰੂਰ ਓਦਾਂ ਦਾ ਮਾਰਿਆ ਜਿੱਦਾਂ ਦੀ ਮੋਦੀ ਸਾਹਿਬ ਮਾਰਦੇ ਰਹਿੰਦੇ ਆ। ਉਹਨਾਂ ਨੇ ਕਿਹਾ ਵੀ ਚਾਈਨਾ ਵਾਲੇ ਇੱਕ ਮਾਈਗ੍ਰੈਂਟ ਸਲੀਪਰ ਸੈੱਲ ਅਮਰੀਕਾ ਦੇ ਵਿੱਚ ਆਰਮੀ ਵਾਂਗ ਬਣਾ ਰਹੇ, ਮਾਈਗ੍ਰੈਂਟ ਸਲੀਪਰ ਸੈੱਲ ਆਰਮੀ ਬਣਾ ਰਹੇ ਹੈਗੇ ਆ। ਇਹ ਉਹਨਾਂ ਨੇ ਕਰਟੋਨਾ ਪਾਰਕ ਸਾਊਥ ਬ੍ਰੌਂਕਸ ਦੇ ਵਿੱਚ ਜਿੱਥੇ ਇਹ ਰੈਲੀ ਹੋਈ ਸੀ, ਤੇ ਉਹਨਾਂ ਨੇ ਕਿਹਾ ਵੀ ਮੈਂ ਖੁਸ਼ ਬਹੁਤ ਹਾਂ ਵੀ ਮੈਂ ਕੈਂਪੇਨ ਨਿਊਯਾਰਕ ਸਿਟੀ ਤੋਂ ਹੀ ਸ਼ੁਰੂ ਕੀਤੀ ਹੈਗੀ ਆ, ਇਸ ਨੂੰ ਮੈਂ ਬਣਾਉਣ ਦੇ ਵਿੱਚ ਬਹੁਤ ਜਿਹੜੀ ਹੈਲਪ ਕੀਤੀ ਸੀਗੀ। ਤੇ ਉਹਨਾਂ ਨੇ ਇਹ ਕਿਹਾ ਆ ਵੀ ਜੇ ਮੈਂ ਜਿੱਤ ਕੇ ਆਉਣਾ ਹੈਗਾ ਆ ਤੇ ਮਾਸ ਡਿਪੋਰਟੇਸ਼ਨ ਆਪਰੇਸ਼ਨ ਹੋਊਗਾ ਜਦੋਂ ਹੀ ਮੈਂ ਆਪਣਾ ਓਵਲ ਆਫਿਸ ਦੇ ਵਿੱਚ ਗਿਆ। ਤੇ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਵਿਕਟਰ ਔਰਬਨ ਆ ਉਹਦੀ ਬੜੀ ਪ੍ਰੇਜ਼ ਕੀਤੀ, ਉਹਨੂੰ ਸਟਰੋਂਗ ਮੈਨ ਕਰਕੇ ਕਿਹਾ ਹੈਗਾ ਆ। ਇਸ ਟਾਈਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਕੇਸਿਸ ਕਈ ਚੱਲ ਰਹੇ ਹੈਗੇ ਆ। ਜਿਹੜਾ ਹਸ਼ ਮਨੀ ਟ੍ਰਾਇਲ ਦਾ ਕੇਸ ਹੈਗਾ ਆ ਉਹ ਇਸ ਟਾਈਮ ਅਰੈਸਟ ਤੇ ਆ। ਕਲੋਜ਼ਿੰਗ ਆਰਗੂਮੈਂਟਸ ਉਹਦੇ ਟਿਊਜ਼ਡੇ ਨੂੰ ਹੋ ਚੁੱਕੇ ਹੈਗੇ ਆ, ਤੇ ਜਿਹੜਾ ਉਹਨਾਂ ਦਾ ਇੱਕ ਕਲਾਸੀਫਾਈਡ ਡਾਕੂਮੈਂਟਸ ਵਾਲਾ ਕੇਸ ਹੈਗਾ ਆ ਫਲੋਰੀਡਾ ਦੇ ਵਿੱਚ, ਉਹ ਵੀ ਜਿਹੜਾ ਕਲੈਪਸ ਹੋ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ। ਤੇ ਹਜੇ ਕੇਸ ਹੋਰ ਵੀ ਬਹੁਤ ਚੱਲ ਰਹੇ ਹੈਗੇ ਆ, ਪਰ ਦੂਸਰੇ ਪਾਸੇ ਉਹਨਾਂ ਨੇ ਕੈਂਪੇਨ ਦੇ ਵਿੱਚ ਵੀ ਜਿਹੜਾ ਪੂਰਾ ਜ਼ੋਰ ਲਾਇਆ ਹੋਇਆ ਹੈ। ਜੀ ਬਿਲਕੁਲ, ਇਹ ਉਹਨਾਂ ਦੇ ਹਸ਼ ਮਨੀ ਟ੍ਰਾਇਲ ਦਾ ਜਿਹੜਾ ਨਤੀਜਾ ਹੈ ਬਹੁਤ ਹੀ ਜਲਦ ਆਉਣ ਵਾਲਾ ਆ। ਕਾਫੀ ਜਿਹੜੇ ਆ ਉਹ ਬਿਆਨ ਹੋਏ ਨੇ, ਬਹੁਤ ਸਾਰੀਆਂ ਟੈਸਟੀਮੋਨੀਜ਼ ਜਿਹੜੀਆਂ ਉੱਥੇ ਹੋਈਆਂ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਪਰ ਜਿਹੜਾ ਇੱਕ ਵਾਰੀ ਫੇਰ ਬਾਰ-ਬਾਰ ਉਹੀ ਕਹਿ ਰਹੇ ਆ ਵੀ ਭਾਈ ਆਪਾਂ ਤਾਂ ਸਾਰੇ ਜਿਹੜੇ ਆ ਉਹ ਡਿਪੋਰਟ ਆ ਇੱਥੇ ਕਰਦੇ ਨੇ। ਮਿਲੀਅਨਸ ਆਫ ਮਾਈਗ੍ਰੈਂਟ ਜਿਹੜੇ ਇੱਥੇ ਹੈਗੇ ਆ ਉਹਨੂੰ ਡਿਪੋਰਟ ਕਰਨ ਦਾ ਉਹ ਕਹਿ ਲਓ ਵੀ ਸਹੁੰ ਚੱਕ ਰਹੇ, ਕਹਿ ਲਓ ਜਾਂ ਵਾਅਦਾ ਕਰ ਰਹੇ ਆ। ਪਰ ਕੀ ਵਾਕਿਆ ਹੀ ਜੇ ਮੰਨ ਲਓ ਜਿੱਤ ਵੀ ਜਾਂਦੇ ਆ ਤਾਂ ਕੀ ਉਹ ਕਰ ਸਕਣਗੇ? ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਉਹ ਰਹੇਗੀ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਹੋਰ ਜਿਹੜੀਆਂ ਅੰਤਰਰਾਸ਼ਟਰੀ ਖਬਰਾਂ ਦੇ ਨਾਲ ਅਮਰੀਕਾ ਦੀਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵਧਦੇ ਜਾਈਏ ਤਾਂ ਇਸ ਟਾਈਮ ਜਿਹੜੀ ਇੱਕ ਮਾੜੀ ਖਬਰ ਆ ਰਹੀ ਹੈਗੀ ਆ ਪਾਪਾ ਨਿਊ ਗਿਨੀ ਤੋਂ, ਜਿੱਥੇ ਕਹਿੰਦੇ ਵੀ ਫਲੈਸ਼ ਫਲੱਡਸ ਦੇ ਚੱਲਦਿਆਂ 100 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਆ। ਸੋ ਇਹ ਹਾਲਾਤ ਜਿਹੜੇ ਉਹ ਉੱਥੇ ਮਾੜੇ ਬਣੇ ਪਏ ਆ ਤੇ ਇਸ ਟਾਈਮ ਰਾਹਤ ਕਾਰਜ ਚੱਲ ਰਹੇ ਆ। ਆਸਟ੍ਰੇਲੀਆ ਦੇ ਇਹ ਵਿੱਚ ਆ ਜਾਂਦਾ ਆ ਪਾਪੂਆ ਨਿਊ ਗਿਨੀ, ਉਸ ਦੇ ਨਜ਼ਦੀਕ। ਤੇ ਕਹਿੰਦੇ ਲੈਂਡਸਲਾਈਡਸ ਭਾਰੀ ਮੀਂਹ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਉਹ ਹੋਏ ਆ। ਐਂਗਾ ਪ੍ਰੋਵਿੰਸ ਜੋ ਕਿ ਉੱਥੋਂ ਦੀ ਰਾਜਧਾਨੀ ਤੋਂ 600 ਕਿਲੋਮੀਟਰ ਦੂਰ ਆ,
ਉੱਥੇ ਦੇ ਤੜਕੇ ਸਵੇਰੇ 3 ਵਜੇ ਇਹ ਜਿਹੜੀ ਦੁਰਘਟਨਾ ਵਾਪਰੀ ਆ। ਉੱਥੋਂ ਦੇ ਲੋਕਲ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਜਿਹੜੀ ਇਹ ਰਿਪੋਰਟ ਕਰ ਰਹੀ ਸੀ, ਤੇ ਨਾਲ ਦੇ ਇਲਾਕਿਆਂ ਦੇ ਵਿੱਚ ਇਹ ਵੀ ਜਿਹੜਾ ਉਹ ਦੇਖਿਆ ਗਿਆ ਵੀ ਮਾਊਂਟੇਨ ਸਾਈਡ ਦੇ ਤੋਂ ਵੱਡੇ ਵੱਡੇ ਪੱਥਰ ਵੀ ਰੁੜ ਕੇ ਤੇ ਜਿਹੜੇ ਰੁੱਖ ਆ ਉਹ ਵੀ ਉਸ ਦੇ ਉੱਤੇ ਇਸ ਟਾਪੂ ਨੁਮਾ ਜਿਹੜਾ ਮੁਲਕ ਆ ਉਸ ਦੇ ਵਿੱਚ ਇਹ ਆਏ ਆ। ਹੁਣ ਤੱਕ 100 ਜਾਣਿਆਂ ਦੇ ਮਰਨ ਦੀ ਜਿਹੜੀ ਸੰਭਾਵਨਾ ਆ ਉਹ ਜਤਾਈ ਗਈ ਆ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਮਿਸ਼ਨ ਜਿਹੜਾ ਪਾਪਾ ਨਿਊ ਗਿਨੀ ਦੇ ਵਿੱਚ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਇਸ ਟਾਈਮ ਜਿਹੜੇ ਕਾਫੀ ਰਾਹਤ ਕਾਰਜਾਂ ਦੀ ਜਿਹੜੀ ਉਹ ਜ਼ਰੂਰਤ ਆ। ਜਿਹੜੇ ਇਲਾਕੇ ਦੇ ਵਿੱਚ ਉਹ ਸੀ 4000 ਲੋਕ ਜਿਹੜੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ, ਕਹਿੰਦੇ ਵੀ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਆ। ਜਿਉਂ-ਜਿਉਂ ਦਿਨ ਗੁਜ਼ਰੇਗਾ ਜਾਂ ਰਾਹਤ ਕਾਰਜ ਜਿਹੜੇ ਚੱਲਣਗੇ ਤੇ ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਜ਼ਿਆਦਾ ਉੱਥੇ ਵੱਧ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਰਾਤੀ ਵੀ ਡਿਸਕਸ ਕੀਤਾ ਸੀ ਵੀ ਡਾਕਟਰ ਜਸਮੀਤ ਕੌਰ ਬੈਂਸ ਵੱਲੋਂ ਜੋ ਅਸੈਂਬਲੀ ਮੈਂਬਰ ਹੈਗੇ ਆ ਡਲੀਨੋ ਤੋਂ, ਉਹਨਾਂ ਵੱਲੋਂ ਲਿਆਂਦਾ ਗਿਆ ਬਿੱਲ AV 3027 ਟਰਾਂਸਲੇਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਵੀ ਕੋਈ ਵੀ ਜਿਹੜਾ ਕੈਲੀਫੋਰਨੀਅਨਸ ਅਮਰੀਕਨ ਕਿਸੇ ਵੀ ਡਰ ਵਾਲੇ ਮਾਹੌਲ 'ਚ ਨਾ ਰਹੇ, ਤਾਂ ਕਿ ਬਾਹਰ ਦੀਆਂ ਸਰਕਾਰਾਂ, ਚਾਹੇ ਉਹ ਇੰਡੀਆ ਦੀ ਹੋਵੇ, ਰਸ਼ੀਆ ਦੀ ਹੋਵੇ, ਚਾਈਨਾ ਦੀ ਹੋਵੇ, ਹੋਰ ਵੀ ਜਿਹੜੇ ਮੁਲਕਾਂ ਦੀ ਹੋਵੇ, ਉਹ ਇੱਥੇ ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਡਰਾ ਧਮਕਾ ਨਾ ਸਕਣ। ਸੋ ਅਸੈਂਬਲੀ 'ਚ ਉਹ ਆਲਰੇਡੀ ਪਾਸ ਹੋ ਗਿਆ। ਜਿਹੜੇ ਮਿਸ ਕਰ ਗਏ ਕੱਲ ਵਾਲੀ ਖਬਰ ਸਾਡੀਆਂ YouTube Facebook ਚੈੱਕ ਕਰ ਲਿਓ। ਤੇ ਹੁਣ ਉਹ ਸੈਨੇਟ 'ਚ ਜਾਣਾ ਹੈਗਾ, ਉਸ ਤੋਂ ਬਾਅਦ ਗਵਰਨਰ ਦੇ ਕੋਲ ਜਾਊਗਾ। ਇਸੇ ਤਰ੍ਹਾਂ ਡਾਕਟਰ ਜਸਮੀਤ ਬੈਂਸ ਨੇ ਇੱਕ ਬਹੁਤ ਵਧੀਆ ਬਿੱਲ ਹੋਰ ਲੈ ਕੇ ਆਂਦਾ ਸੀ ਬੇਕਰਸਫੀਲਡ ਦੇ ਵਿੱਚ। ਕਰਨ ਕਾਉਂਟੀ ਦੇ ਵਿੱਚ ਇਸ ਟਾਈਮ ਦੇ ਉੱਤੇ ਕੋਈ ਵੀ ਜਿਹੜਾ ਮੈਡੀਕਲ ਸਕੂਲ ਨਹੀਂ ਹੈਗਾ। ਸੋ UC ਕਰਨ ਕਾਉਂਟੀ ਹਨਾ, ਉਹ ਇਹ ਇੱਕ ਬਿੱਲ ਲੈ ਕੇ ਆਏ। ਹੁਣ ਉਹ ਵੀ ਬਿੱਲ ਜਿਹੜਾ ਆ ਅਸੈਂਬਲੀ ਦੇ ਵਿੱਚੋਂ ਪਾਸ ਹੋ ਗਿਆ ਹੈਗਾ। ਡਾਕਟਰ ਜਸਮੀਤ ਬੈਂਸ ਡਲੀਨੋ ਤੋਂ ਜਿਹੜੇ ਹੈਗੇ ਆ ਅਸੈਂਬਲੀ ਵੂਮਨ ਬੇਕਰਸਫੀਲਡ ਵਾਲਾ ਏਰੀਆ ਉਹ ਕਵਰ ਕਰਦੇ ਆ। ਸੋ ਇਸ ਬਿੱਲ ਨੂੰ ਹੁਣ ਅਸੈਂਬਲੀ ਤੋਂ ਪਾਸ ਹੋਣ ਤੋਂ ਬਾਅਦ ਫਿਰ ਸੇਮ ਸੈਨੇਟ ਤੇ ਹੋਰ ਜਿਹੜੇ ਹੈਗੇ ਆ ਆਪਣੇ ਗਵਰਨਰ ਦੇ ਕੋਲ ਜਾਊਗਾ, ਤੇ ਉਸ ਤੋਂ ਬਾਅਦ ਜਿਹੜੀ ਆ ਫੰਡਿੰਗ ਉਹ ਇਕੱਠੀ ਕੀਤੀ ਜਾਊਗੀ। ਸੋ ਜੇ UC ਸਿਸਟਮ, UC ਮੈਡੀਕਲ, ਜੇ ਕੋਈ ਡਾਕਟਰ ਬਣਨਾ ਚਾਹੁੰਦਾ, ਸੋ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਸੈਟਅਪ ਹੋਊਗੀ, ਤੇ ਇਹਦੇ ਨਾਲ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਪਿਛਲੇ ਸਾਲਾਂ ਦੇ ਦੌਰਾਨ ਪੰਜਾਬੀ ਕਮਿਊਨਿਟੀ ਬਹੁਤ ਤੇਜ਼ੀ ਦੇ ਨਾਲ ਕਰਨ ਕਾਉਂਟੀ ਦੇ ਵਿੱਚ ਫੈਲੀ ਹੈਗੀ ਆ। ਸੋ ਅਸੈਂਬਲੀ ਨੇ ਅਸੈਂਬਲੀ ਬਿੱਲ 2357 ਜੋ ਆਥਰ ਕੀਤਾ ਗਿਆ ਸੀ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਵੱਲੋਂ, ਉਹ ਪਾਸ ਕਰਾ ਲਿਆ ਹੈਗਾ। ਕੋਈ ਵੀ ਆਪੋਜੀਸ਼ਨ ਨਹੀਂ। ਸੋ ਲੱਕਲੀ ਦੋਨੋਂ ਜਿਹੜੇ ਬਿੱਲ ਹੈਗੇ ਆ, ਚਾਹੇ ਉਹ ਟਰਾਂਸਨੈਸ਼ਨਲ ਰਿਪਲੇਸ਼ਨ ਵਾਲਾ ਸੀ, ਚਾਹੇ ਉਹ UC ਮੈਡੀਕਲ ਸਕੂਲ ਕਰਨ ਕਾਉਂਟੀ ਨੂੰ ਲਿਆਉਣ ਵਾਲਾ ਬਿੱਲ ਸੀ, ਦੋਨੋਂ ਹੀ ਜਿਹੜੇ ਅਸੈਂਬਲੀ ਤੋਂ ਪਾਸ ਹੋ ਚੁੱਕੇ ਹੈਗੇ ਆ। ਹੁਣ ਇਸ ਬਿੱਲ ਦੇ ਮੁਤਾਬਕ ਇੱਕ ਐਂਡੋਮੈਂਟ ਜਿਹੜੀ ਆ ਉਹ ਸੈਟਅਪ ਕੀਤੀ ਜਾਊਗੀ ਸਟੇਟ ਦੇ ਟ੍ਰੇਜਰੀ ਵੱਲੋਂ ਫੰਡਿੰਗ, ਤਾਂ ਕਿ ਜਿਹੜੀ ਸਕੂਲ ਆ ਉਹ ਮੈਡੀਕਲ ਸਕੂਲ ਦੀ ਗਾਹਾਂ ਬਿਲਡਿੰਗ ਬਣਾਉਣੀ ਆ, ਜਾਂ ਜਦੋਂ ਸਾਰਾ ਕੁਝ ਸਾਈਨ ਹੋ ਜਾਂਦਾ ਉਹਦੇ ਵਿੱਚ ਫਿਰ ਉਹ ਹੈਲਪ ਕਰੂਗੀ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੈਡੀਕਲ ਸਕੂਲ ਹੈਗਾ ਇਹਦੇ ਨਾਲ ਇੱਕ ਤਰ੍ਹਾਂ ਨਾਲ ਇਹ ਕੈਟਲਿਸਟ ਹੀ ਆ, ਸਾਡੀ ਸਾਰਿਆਂ ਦੀ ਜਿਹੜੀ ਸਿਹਤ ਆ, ਹੈਲਥ ਕੇਅਰ ਆ, ਉਸ ਨੂੰ ਇੰਪਰੂਵ ਕਰਦਾ ਹੈਗਾ ਆ। ਖਾਸ ਕਰਕੇ ਜਿਹੜਾ ਮੈਡੀਕਲੀ ਅੰਡਰ ਸਰਵ ਏਰੀਆ ਹੈਗਾ ਆ, ਸਨਮਕੀਨ ਕਾਉਂਟੀ ਦੇ ਇਹ ਏਰੀਆ ਜਿਹੜਾ ਬੜਾ ਅੰਡਰ ਸਰਵਡ ਹੈਗਾ। ਸੋ ਜੇ UC ਸਿਸਟਮ ਉੱਥੇ ਆਉਂਦਾ ਆ ਤੇ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਊਗਾ। ਸੋ ਇਹਦੇ ਲਈ ਡਾਕਟਰ ਜਸਮੀਤ ਬੈਂਸ ਬਹੁਤ ਵਧਾਈ ਦੇ ਪਾਤਰ ਆ। ਨਾਲ ਦੀ ਨਾਲ ਜਿਹੜੇ ਬੇਕਰਸਫੀਲਡ ਏਰੀਏ ਦੇ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਜਿਤਾ ਕੇ ਅੱਗੇ ਭੇਜਿਆ ਆ, ਉਹਨਾਂ ਦੇ ਲਈ ਇਹ ਬਹੁਤ ਵਧੀਆ ਜਿਹੜਾ ਕੰਮ ਆ ਉਹ ਉਹਨਾਂ ਨੇ ਕੀਤਾ ਹੈਗਾ। ਜੀ ਬਿਲਕੁਲ। ਸੋ ਉਹ ਜ਼ਰੂਰੀ ਆ ਆਪਣੇ ਲੋਕਾਂ ਦੇ ਵਸਿੰਦਿਆਂ ਦੀ ਜਿਹੜੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਐਜੂਕੇਸ਼ਨ ਦੀ ਤਾਂ ਹਮੇਸ਼ਾ ਹੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਇੱਦਾਂ ਦੀਆਂ ਯੂਨੀਵਰਸਿਟੀਜ਼ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਇੱਕ ਤਾਂ ਦੂਰ ਨਹੀਂ ਜਾਣਾ ਪਊਗਾ, ਤੇ ਉੱਥੇ ਨਜ਼ਦੀਕ ਇੱਕ ਚੰਗੀ ਐਜੂਕੇਸ਼ਨ ਮਿਲਣ ਦੀ ਜਿਹੜੀ ਆ ਉਹ ਕੋਸ਼ਿਸ਼ ਹੋਵੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਮਿਡ ਵੈਸਟ ਦੇ ਵਿੱਚ ਵੈਦਰ ਅਜੇ ਵੀ ਮਾੜਾ ਚੱਲ ਰਿਹਾ ਆ।
ਆਇਓਵਾ ਦੇ ਵਿੱਚ ਅੱਜ ਇੱਕ ਵਾਰੀ ਫਿਰ ਫਲੱਡ ਵਾਰਨਿੰਗਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ ਗਈਆਂ ਆ। ਬੀਤੇ ਦਿਨਾਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਆਇਓਵਾ ਤੇ ਇਰਦ ਗਿਰਦ ਦੇ ਸੂਬਿਆਂ ਦੇ ਵਿੱਚ ਕਈ ਟੋਰਨੇਡੋਜ਼ ਆਏ। ਆਪਾਂ ਦੇਖਿਆ ਸੀ ਉੱਥੋਂ ਦੀਆਂ ਤਸਵੀਰਾਂ, ਵੀਡੀਓਜ਼, ਜੋ ਕਿ ਬਿਲਕੁਲ ਪੂਰੀ ਤਰ੍ਹਾਂ ਜਿਹੜੀਆਂ ਨਸ਼ਟ ਹੁੰਦੇ ਜਿਹੜੇ ਸ਼ਹਿਰ ਆ, ਜਿਹੜੇ ਕਸਬੇ ਆ, ਉਹ ਆਪਾਂ ਦੇਖੇ ਸੀਗੇ। ਰੁੱਖ ਟੁੱਟੇ ਪਏ ਆ, ਬਿਜਲੀ ਜਿਹੜੀ ਆ ਉਹ ਗੁੱਲ ਆ। ਜਦ ਟੋਰਨੇਡੋ ਕੁਛ ਦਿਨ ਪਹਿਲਾਂ ਜਿਹੜਾ ਉੱਥੇ ਆਇਆ ਸੀ ਇੱਕ ਛੋਟੇ ਕਸਬੇ ਦੇ ਵਿੱਚ, 100 ਘਰ ਉਹਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੇ ਸੀ। ਹੁਣ ਤੱਕ 4 ਜਾਣਿਆਂ ਦੀਆਂ ਉੱਥੇ ਮੌਤਾਂ ਹੋ ਚੁੱਕੀਆਂ ਤੇ 35 ਤੋਂ ਵੱਧ ਜ਼ਖਮੀ ਹੋਏ ਦੱਸੇ ਜਾਂਦੇ ਆ। ਨੈਸ਼ਨਲ ਵੈਦਰ ਸਰਵਿਸ ਨੇ ਕੁਆਡ ਸਿਟੀਜ਼, ਡੈਵਨਪੋਰਟ, ਆਇਓਵਾ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਦੱਸਿਆ ਆ ਵੀ ਇੱਕ ਵਾਰੀ ਫੇਰ ਮੌਸਮ ਜਿਹੜਾ ਆ ਉਹ ਖਰਾਬ ਹੋਣ ਜਾ ਰਿਹਾ ਆ। ਕੱਲ ਸ਼ਾਮੀ ਜੈਕਸਨ ਕਾਊਂਟੀ ਦੇ ਵਿੱਚ ਓਕਲਾਹੋਮਾ 'ਚ ਉੱਥੇ ਵੀ ਇੱਕ ਟੋਰਨਾਡੋ ਜਿਹੜਾ ਆ ਉਹ ਟੱਚ ਡਾਊਨ ਕੀਤਾ ਸੀਗਾ। ਗ੍ਰੀਨਫੀਲਡ ਆਇਓਵਾ ਦੇ ਵਿੱਚ ਜਿਹੜਾ 1 ਮੀਲ ਲੰਬਾ ਰਾਹ ਸੀਗਾ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਉਸ ਨੇ ਵੱਡਾ ਇਕਵਿਪਮੈਂਟ ਵੀ ਚੱਕ ਜਿਹੜਾ ਕਹਿ ਲਓ ਵੀ ਉਡਾ ਕੇ ਮਾਰਿਆ ਸੀ। 175 ਤੋਂ 185 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਆ ਉਹ ਤੇਜ਼ ਹਵਾਵਾਂ ਜਿਹੜੀਆਂ ਉੱਥੇ ਚੱਲ ਰਹੀਆਂ ਸੀਗੀਆਂ। ਸੋ ਆਇਓਵਾ ਦੇ ਵਿੱਚ ਇੱਕ ਵਾਰੀ ਫੇਰ ਵੈਦਰ ਜਿਹੜਾ ਆ ਉਹ ਖਰਾਬ ਹੋਣ ਜਾ ਰਿਹਾ ਆ, ਜਿਸ ਕਰਕੇ ਉੱਥੇ ਹੋਰ ਨੁਕਸਾਨ ਪਹੁੰਚਣ ਦੀ ਸੰਭਾਵਨਾ ਆ। ਤੇ ਜਿਹੜੇ ਲੋਕ ਉੱਥੇ ਟਰੈਵਲ ਕਰ ਰਹੇ ਨੇ ਜਾਂ ਉਹਨਾਂ ਨੇ ਉੱਧਰੋਂ ਦੀ ਲੰਘਣਾ ਆ, ਤਾਂ ਉਹਨਾਂ ਨੂੰ ਜਿਹੜਾ ਉਹ ਅਹਿਤਿਆਤ ਤੇ ਗੁਰੇਜ਼ ਕਰਨ ਦੀ ਜਿਹੜੀ ਗੱਲ ਆ ਉਹ ਦੱਸੀ ਜਾ ਰਹੀ ਹੈਗੀ ਆ। ਉੱਧਰ ਆਇਓਵਾ ਦੀ ਇੱਕ ਵਿੰਡ ਫਾਰਮ ਦੇ ਵਿੱਚ ਜਿਹੜੇ ਵਿੰਡ ਟਾਵਰਸ ਆ ਉਹ ਵੀ ਹਵਾ ਦੇ ਨਾਲ ਜਿਹੜਾ ਕਰੰਪਲ ਕਹਿੰਦੇ ਹੋ ਗਏ ਸੀ, ਡਿੱਗ ਗਏ ਸੀਗੇ। ਇੱਕ ਕਹਿੰਦੇ ਵੀ ਜਿਹੜਾ ਇਹ ਪਾਵਰਫੁਲ ਟਵਿਸਟਰ ਆਇਆ ਸੀ ਉਸ ਦੇ ਕਰਕੇ। ਡਿਗੇ ਨਹੀਂ, ਉਹ ਤਾਂ ਏਦਾਂ ਉੱਡਦੇ ਸੀ ਵੀ ਜਿੱਦਾਂ ਐਨ ਮਿੱਟੀ ਉੱਡਦੀ ਹੁੰਦੀ ਆ। ਇੰਨਾ ਖਤਰਨਾਕ ਟੋਰਨੇਡੋਜ਼ ਜਿਹੜੇ ਆ ਉਹ ਆਇਓਵਾ ਦੇ ਵਿੱਚ ਆਏ ਸੀਗੇ। ਸੋ ਵੈਦਰ ਦੀ ਤੁਸੀਂ ਗੱਲ ਕਰਦੇ ਸੀ, ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਇੰਡੀਆ ਇਸ ਟਾਈਮ ਉਬਲ ਰਿਹਾ ਆ। ਕਹਿੰਦੇ 50 ਡਿਗਰੀ ਸੈਂਟੀਗ੍ਰੇਡ ਤੱਕ ਉੱਥੇ ਜਿਹੜਾ ਟੈਂਪਰੇਚਰ ਆ ਬਹੁਤ ਸਾਰੇ ਸ਼ਹਿਰਾਂ 'ਚ ਪਹੁੰਚ ਗਿਆ ਹੈਗਾ। 45 ਡਿਗਰੀ ਸੈਂਟੀਗ੍ਰੇਡ ਤਾਂ ਕਈ ਸਟੇਟਾਂ ਦੇ ਵਿੱਚ ਆ, ਤੇ ਰਾਜਸਥਾਨ ਦੇ ਵਿੱਚ 48.8 ਡਿਗਰੀ ਸੈਂਟੀਗ੍ਰੇਡ ਜਿਹੜਾ ਆ ਉਹ ਟੈਂਪਰੇਚਰ ਪਹੁੰਚਿਆ ਹੈਗਾ। ਸੋ ਲੋਕਾਂ ਦੇ ਲਈ ਜਿਹੜਾ ਉੱਥੇ ਇਸ ਟਾਈਮ ਰਹਿਣਾ ਬੜਾ ਔਖਾ ਬਣਿਆ ਹੋਇਆ ਹੈਗਾ ਆ। ਕਹਿੰਦੇ ਭਈ ਦਿੱਲੀ ਦੇ ਵਿੱਚ ਤਾਂ ਇਹ ਸਿਚੁਏਸ਼ਨ ਬਣ ਗਈ ਭਈ ਉੱਥੇ 8000 ਮੈਗਾਵਾਟ ਤੱਕ ਜਿਹੜੀ ਡਿਮਾਂਡ ਆ ਦਿੱਲੀ ਦੀ ਇਲੈਕਟ੍ਰਿਸਿਟੀ ਦੀ ਪਹੁੰਚ ਗਈ। ਹਾਈਐਸਟ ਇੰਡੀਅਨ ਕੈਪੀਟਲ ਦੇ ਵਿੱਚ ਹੈਗੀ ਆ ਦਿੱਲੀ। ਬੜੀ ਬਰੂਟਲ ਹੀਟ ਸਪੈਲ ਚੱਲ ਰਿਹਾ ਹੈਗਾ ਆ। 45 ਤੋਂ ਲੈ ਕੇ 46 ਤੱਕ ਜਿਹੜਾ ਉੱਥੇ ਟੈਂਪਰੇਚਰ ਹੈਗਾ ਆ। ਵੈਦਰ ਦੇ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ 50 ਤੱਕ ਜਿਹੜਾ ਟੈਂਪਰੇਚਰ ਆ ਉਹ ਜਾ ਸਕਦਾ ਹੈਗਾ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਜੇ ਆਪਾਂ 50 ਡਿਗਰੀ ਸੈਲਸੀਅਸ ਨੂੰ ਕਨਵਰਟ ਕਰੀਏ, ਆਪਾਂ ਜਿਹੜਾ ਸਾਡਾ ਇੱਥੇ ਟੈਂਪਰੇਚਰ ਹੁੰਦਾ ਫਾਰਨਹਾਈਟ 'ਚ 122 ਡਿਗਰੀ ਬਣਦਾ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਇੱਧਰ ਸਨਮਕੀਨ ਕਾਉਂਟੀ ਜਾਂ ਸੈਂਟਰਲ ਵੈਲੀ ਦੇ ਵਿੱਚ ਕਈ ਵਾਰੀ 100 ਦੇ ਲਾਗੇ ਜਾਂ 105 ਲਾਗੇ ਪਹੁੰਚਦਾ ਤਾਂ ਕੀ ਸਿਚੁਏਸ਼ਨ ਹੁੰਦੀ ਆ। ਜੇ 122 ਡਿਗਰੀ ਟੈਂਪਰੇਚਰ ਹੋਊਗਾ ਤਾਂ ਕਿੱਥੇ ਤੱਕ ਜਿਹੜੀ ਇਹ ਸਿਚੁਏਸ਼ਨ ਹੋਊਗੀ। 50 ਡਿਗਰੀ ਸੈਲਸੀਅਸ ਜਿਹੜਾ ਕਿ ਅਮਰੀਕਾ ਦੇ ਹਿਸਾਬ ਨਾਲ 122 ਡਿਗਰੀ ਫਾਰਨਹਾਈਟ ਬਣਦਾ ਹੈਗਾ ਆ। ਹਸਪਤਾਲਾਂ ਦੇ ਬਿਲਕੁਲ। ਵਿੱਚ ਸੋ ਹਰਜੋਤ ਸਿੰਘ ਜੀ, ਗੱਲਾਂ ਇਹ ਨਹੀਂ ਕਿਉਂਕਿ ਸਭ ਕੁਝ ਸੀਮੈਂਟ ਦਾ ਆ, ਰੋਡ ਆ, ਰੁੱਖ ਘੱਟ ਹੋਣ ਕਰਕੇ ਰਾਹਤ ਵੀ ਕਿਸੇ ਪਾਸੇ ਜਿਹੜੀ ਆ ਉਹ ਮਿਲਦੀ ਨਹੀਂ। ਇਨਸਾਨਾਂ ਦਾ ਇਹ ਮਾੜਾ ਹਾਲ ਆ ਤੇ ਤੁਸੀਂ ਇਹ ਸੋਚੋ ਵੀ ਵਾਈਲਡ ਲਾਈਫ ਦਾ ਕਿੰਨਾ ਬੁਰਾ ਹਾਲ ਉੱਥੇ ਹੋ ਰਿਹਾ ਹੋਣਾ ਆ। ਪੰਛੀਆਂ ਦੇ ਲਈ ਤੇ ਰੁੱਖਾਂ ਦੇ ਲਈ ਤੇ ਉਹਨਾਂ ਸਾਰਿਆਂ ਦੇ ਲਈ ਬੜੀ ਜਿਹੜੀ ਔਖਿਆਈ ਜਿਹੜੀ ਉਹ ਹੋਣੀ ਆ। ਤੇ ਉੱਤੋਂ ਆਪਾਂ ਨੂੰ ਇਹ ਵੀ ਪਤਾ ਵੀ ਇਸ ਟਾਈਮ ਚੋਣ ਜਿਹੜੀ ਆ ਉਹ ਉੱਥੇ ਹੋਣ ਜਾ ਰਹੀ ਆ ਤੇ ਉਹਦੇ ਨਾਲ ਲੋਕਾਂ ਨੇ ਬਾਹਰ ਵੀ ਜਿਹੜਾ ਉਹ ਨਿਕਲਣਾ ਆ ਤੇ ਉਹਦੇ ਵਿੱਚ ਵੀ ਕਾਫੀ ਜਿਹੜਾ ਕਈ ਇਹਦੀ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ। ਜੀ, ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਵੀ ਇੱਕ ਟਰੱਕ ਦਾ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ, ਜਿਹਦੇ ਵਿੱਚ 16 ਜਾਣੇ ਮਾਰੇ ਗਏ ਸੀ, 13 ਜਾਣੇ ਜ਼ਖਮੀ ਸੀਗੇ। ਸੈਸਕੈਚੂਅਨ ਜਿਹੜਾ ਸੂਬਾ ਹੈਗਾ ਕੈਨੇਡਾ ਦਾ, ਇਹ 2018 ਦੇ ਵਿੱਚ ਵਾਪਰਿਆ ਸੀ। ਤੇ ਜਿਹੜੇ ਉਹ ਮਾਰੇ ਗਏ ਸੀ ਵਿਚਾਰੇ ਸਾਰੇ, ਉਹ
ਹਾਕੀ ਦੇ ਪਲੇਅਰ ਸੀਗੇ, ਹਾਕੀ ਦੇ ਖਿਡਾਰੀ ਸੀਗੇ, ਬੱਸ ਦੇ ਵਿੱਚ ਜਾ ਰਹੇ ਸੀ ਜਦੋਂ ਟਰੱਕ ਵਾਲੇ ਦੀ ਗਲਤੀ ਸੀ, ਜਿਸ ਨੇ ਸਟਾਪ ਉਸ ਸਾਈਨ ਮਿਸ ਕਰ ਬੱਸ ਗਿਆ ਦੇ ਸੀ। ਵਿੱਚ ਟੱਕਰ ਮਾਰੀ ਸੀ ਹੂੰ। ਤੇ 16 ਜਣਿਆਂ ਦੀ ਮੌਤ ਹੋ ਗਈ ਸੀ, 13 ਜਣੇ ਜ਼ਖਮੀ ਹੋ ਗਏ ਸੀ। ਸੋ ਅੱਜ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਆ, ਉਹਨਾਂ ਨੇ ਟਰੱਕ ਦਾ ਜਿਹੜਾ ਡਰਾਈਵਰ ਸੀ ਜਸਕੀਰਤ ਸਿੰਘ ਸਿੱਧੂ, ਉਹਨੂੰ ਕਹਿ ਦਿੱਤਾ ਵੀ ਤੈਨੂੰ ਕੈਨੇਡਾ ਛੱਡ ਕੇ ਜਾਣਾ ਪੈਣਾ ਹੈਗਾ ਆ। ਦੇਸ਼ ਨਿਕਾਲਾ ਜਿੱਦਾਂ ਆਪਾਂ ਕਹਿ ਸਕਦੇ ਹੈਗੇ ਆ। ਡਿਪੋਰਟ ਕਰਤਾ ਹੈ। ਮਾਰੇ ਗਏ ਕਈ ਖਿਡਾਰੀਆਂ ਦੇ ਜਿਹੜੇ ਮਾਪੇ ਸੀਗੇ, ਉਹ ਜਿਹੜਾ ਸਿੱਧੂ ਸੀਗਾ, ਕੋਰਟ ਦੇ ਵਿੱਚ ਹੁਣ ਪਛਤਾਵਾ ਵੀ ਕੀਤਾ ਵੀ ਮੇਰੀ ਗਲਤੀ ਹੈਗੀ ਆ, ਤੇ ਪਰ ਉਹ ਤੋਂ ਖੁਸ਼ ਨਹੀਂ ਸੀ। ਉਹ ਕਹਿੰਦੇ ਸੀ ਵੀ ਇਦਾਂ ਦਾ ਜਿਹੜਾ ਬੰਦਾ ਆ, ਇਹ ਸਾਡੇ ਮੁਲਕ 'ਚ ਨਹੀਂ ਰਹਿਣਾ ਚਾਹੀਦਾ। ਨਹੀਂ, ਪਰ ਇਹ ਸੀਗਾ ਵੀ ਕੁਛ ਪੇਰੈਂਟਸ ਕਹਿੰਦੇ ਸੀ ਵੀ ਚਲੋ ਜੋ ਹੋ ਗਿਆ, ਉਹ ਤਾਂ ਮਾਫ ਮਾੜੀ ਵੀ ਗੱਲ ਆ ਕੀਤਾ ਤੇ ਕਈਆਂ ਨੇ, ਅਸੀਂ ਕਈਆਂ ਨੇ। ਸੰਤੁਸ਼ਟ ਨਹੀਂ ਹੈਗੇ, ਪਰ ਇਸ ਨੂੰ ਇਸ ਮੁਲਕ ਵਿੱਚ ਰਹਿਣ ਦਿੱਤਾ ਜਾਵੇ। ਪਰ ਬੋਰਡ ਨੇ ਜਿਹੜੀ ਇਹ ਮੰਗ ਠੁਕਰਾ ਦਿੱਤੀ ਹੈਗੀ ਆ। ਸੋ ਇਮੀਗ੍ਰੇਸ਼ਨ ਬੋਰਡ ਜਿਹੜਾ ਆ, ਹੰਬਲਟ ਬ੍ਰਾਂਕੋ ਕ੍ਰੈਸ਼ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜੋ ਟਰੱਕ ਦਾ ਡਰਾਈਵਰ ਸੀ ਜਸਕੀਰ ਸਿੰਘ ਸਿੱਧੂ, ਉਸ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਹੈਗੇ। ਜਾਂ ਕਹਿ ਸਕਦੇ ਹਾਂ ਵੀ ਉਸ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਹੈ। ਰੂਕੀ ਡਰਾਈਵਰ ਸੀਗਾ ਇਹ, ਸਟਾਪ ਸਾਈਨ ਮਿਸ ਕਰ ਗਿਆ ਸੀਗਾ। 2018 ਦੀ ਇਹ ਗੱਲ ਆ। ਟਿਸਡੇਲ ਉਹ ਇਲਾਕਾ ਸੀਗਾ। ਹੰਬੋਲਟ ਬ੍ਰੋਂਕੋ ਦੀ ਜਿਹੜੀ ਸਕੂਲ ਦੀ ਟੀਮ ਸੀਗੀ, ਪੰਜਾਬ ਤੋਂ ਇਹ ਆਉਂਦਾ ਹੈ। ਪਰਮਾਨੈਂਟ ਰੈਜ਼ੀਡੈਂਟ ਸੀਗਾ ਉਸ ਟਾਈਮ ਦੇ ਉੱਤੇ ਜਦ ਇਹ ਐਕਸੀਡੈਂਟ ਹੋਇਆ ਸੀ। ਸੋ ਉਹਦੀ ਪਰਮਾਨੈਂਟ ਰੈਜ਼ੀਡੈਂਸੀ ਵੀ ਜਿਹੜੀ ਵਾਪਸ ਲੈ ਲਈ ਗਈ ਆ। ਤੇ ਹੁਣੇ ਜੇ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ ਵੀ ਬੋਰਡ ਨੇ ਇਸ ਨੂੰ ਡਿਪੋਰਟ ਕਰਨ ਦੇ ਜਿਹੜੇ ਆਰਡਰ ਆ ਉਹ ਦੇ ਦਿੱਤੇ ਸੀ। ਸੋ ਔਖਾ ਆ, ਇਹਦੇ ਪਰਿਵਾਰ ਲਈ ਵੀ ਔਖਾ ਆ ਓਬਵੀਅਸਲੀ। ਜਿਹਦੇ ਚਲੇ ਗਏ ਜੀ, ਉਹ ਤਾਂ ਹੁਣ ਪਿਛਲੇ 6 ਸਾਲ ਤੋਂ ਵਿਲਕੀ ਜਿਹੜੇ ਉਹ ਰਹੇ ਸੀਗੇ। ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਸੀ। ਇਹਨੇ ਆਪਣਾ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਆਪਣਾ ਦੋਸ਼ ਵੀ ਕਬੂਲਿਆ ਸੀ, ਮਾਫੀ ਵੀ ਮੰਗੀ ਸੀ, ਰੋਂਦਾ ਵੀ ਸੀ ਵਿਚਾਰਾ। ਪਰ ਹੁਣ ਇਹ ਆ ਵੀ ਜਿਹੜੀ ਗਲਤੀ ਹੋਈ ਸੀ ਉਸ ਦੀ ਸਜ਼ਾ ਜਿਹੜੀ ਆ ਉਹ ਭੁਗਤਣੀ ਪੈਣੀ ਸੀ। ਆਪਾਂ ਕਈ ਵਾਰੀ ਦੇਖਿਆ ਵੀ ਕਈ ਵਾਰੀ ਕਿਸੇ ਕੋ ਹੋ ਜਾਂਦੇ ਤੇ ਉਹ ਮੰਨਦੇ ਨਹੀਂ, ਕਰਦੇ ਨਹੀਂ। ਇਹ ਚਲੋ ਇਹ ਆ ਵੀ ਸ਼ਾਇਦ ਇਸ ਨੂੰ ਹੀਲਿੰਗ ਦੇ ਵਿੱਚ ਗਾਂ ਜਿਹੜੀ ਆ ਉਮਰ ਦੇ ਵਿੱਚ ਜਿਉਂ-ਜਿਉਂ ਉਮਰ ਦਰਾਜ਼ ਹੋਊਗਾ ਤੇ ਸ਼ਾਇਦ ਇਸ ਨੂੰ ਕੋਈ ਜਿਹੜਾ ਦਿਲ ਦੇ ਵਿੱਚ ਆਵੇ। ਨਹੀਂ ਤਾਂ ਇਹ ਬਹੁਤ ਵੱਡਾ ਜਿਹੜਾ ਇੱਕ ਸਦਮਾ ਹੁੰਦਾ ਹੈ ਉਹ ਉਹਨਾਂ ਪਰਿਵਾਰਾਂ ਲਈ ਵੀ ਤੇ ਇਹਦੇ ਲਈ ਵੀ ਜਿਹੜਾ ਹੋਊਗਾ। ਸੋ ਇਵੈਂਚੁਅਲੀ ਜਿਹੜੀ ਕੈਨੇਡਾ ਦੀ ਜਿਹੜੀ ਬਾਰਡਰ ਸਰਵਿਸਿਜ਼ ਏਜੰਸੀ ਆ, ਉਹਨਾਂ ਨੇ 2 ਸਾਲ ਪਹਿਲਾਂ ਰਿਕਮੈਂਡ ਕੀਤਾ ਸੀ ਇਸ ਨੂੰ ਡਿਪੋਰਟ ਕਰਨ ਦੇ ਲਈ। ਫਿਰ ਅਦਾਲਤ ਦੇ ਵਿੱਚ ਇਹ ਅੱਗੇ ਤੋਂ ਅੱਗੇ ਜਿਹੜੇ ਕੇਸ ਚੱਲਦੇ ਰਹੇ ਤੇ ਅੱਜ ਫਾਈਨਲੀ ਜਿਹੜਾ ਇਹ ਬੋਰਡ ਆ ਉਹਨੇ ਇਹ ਡਿਸੀਜਨ ਸੁਣਾ ਦਿੱਤਾ ਆ। ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਨੇ ਜਸਕੀਰਤ ਸਿੰਘ ਸਿੱਧੂ ਦੇ ਮਾਮਲੇ 'ਚ ਵੀ ਇਸ ਨੂੰ ਡਿਪੋਰਟ ਕੀਤਾ ਜਾਵੇਗਾ। ਬ੍ਰੇਕ ਦਾ ਵਕਤ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਉਂਦੇ ਆ ਤੇ ਹੋਰ ਜਿਹੜੀਆਂ ਰਹਿ ਗਈਆਂ ਖਬਰਾਂ ਆ ਉਸ ਉੱਤੇ ਆਪਾਂ ਚਰਚਾ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵਿੱਚ ਚਲੀਏ। ਜਾਰਜੀਆ ਜਿਹੜੀ ਕੰਟਰੀ ਆ ਉੱਥੇ ਪ੍ਰੋਟੈਸਟ ਬਹੁਤ ਹੋ ਰਿਹਾ ਹੈਗੇ ਆ। ਫੋਰਨ ਏਜੰਟ ਲਾ ਇੱਕ ਨਵਾਂ ਉਹ ਲਾਅ ਲੈ ਕੇ ਆਏ ਸੀਗੇ ਉੱਥੇ ਦੀ ਰਾਜਧਾਨੀ ਜਿਹੜੀ ਆ ਟਿਬਲੀਸੀ ਦੇ ਵਿੱਚ, ਤੇ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਉਹਦੇ ਸੰਬੰਧ ਦੇ ਵਿੱਚ ਅਮਰੀਕਾ ਦੇ US ਸੈਕਟਰੀ ਆਫ ਸਟੇਟ ਜੋ ਹੈਗੇ ਟੋਨੀ ਬਲਿੰਕਨ, ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਕਿਹਾ ਆ ਕਿ ਜਿਹੜੇ ਜਾਰਜੀਆ ਦੀ ਡ੍ਰੀਮ ਪਾਰਟੀ ਆ, ਗਵਰਨਿੰਗ ਪਾਰਟੀ ਹੈਗੀ ਆ, ਜੋ ਉਹਨਾਂ ਦੇ ਮੈਂਬਰਸ ਇਦਾਂ ਦੇ ਇੱਕ ਲਾਅ ਲੈ ਕੇ ਆਏ ਆ, ਪਲੱਸ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਉੱਤੇ ਧੱਕਾ ਕਰ ਰਹੇ ਆ, ਤੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਅਸੀਂ ਵੀਜ਼ਾ ਦੀ ਰਿਸਟ੍ਰਿਕਸ਼ਨ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ, ਜਿੱਦਾਂ ਮੋਦੀ ਸਾਹਿਬ ਨੂੰ 10 ਸਾਲ ਅਮਰੀਕਾ ਵਾਲਿਆਂ ਨੇ ਵੀਜ਼ਾ ਨਹੀਂ ਦਿੱਤਾ ਸੀ। ਇਹਦੇ ਵਿੱਚ ਉਹਨਾਂ ਨੇ ਨਾਮ ਤਾਂ ਨਹੀਂ ਡਿਸਕਲੋਜ਼ ਕੀਤੇ ਉੱਥੇ ਦੀ ਜਿਹੜੀ ਪੋਲੀਟੀਕਲ ਪਾਰਟੀ ਆ, ਉਹਨਾਂ ਦੇ ਜਿਹੜੇ ਮੈਂਬਰਸ ਆ, ਪਰ ਇਹ ਜ਼ਰੂਰ ਕਹਿ ਦਿੱਤਾ ਆ ਵੀ ਅਸੀਂ ਉਹਨਾਂ ਦੇ US ਦੇ ਜੋ ਵੀਜ਼ਾਸ ਆ ਜੇ ਮਿਲੇ ਲਿਓ ਆ ਕੈਂਸਲ ਕਰਨ ਜਾ ਰਹੇ ਆ, ਤੇ ਨਵੇਂ ਜਿਹੜੇ ਵੀਜ਼ੇ ਆ ਉਹ ਨਹੀਂ ਦੇਵਾਂਗੇ। ਇਹਦੇ ਵਿੱਚ ਫਿਰ ਜਾਰਜੀਆ ਨੇ ਇਹ ਕਲੇਮ ਕੀਤਾ ਹੈ ਵੀ ਇੱਕ ਤਰ੍ਹਾਂ ਨਾਲ ਸਾਨੂੰ ਇਹ ਧਮਕੀ ਤੇ ਬਲੈਕਮੇਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਜਾਰਜੀਆ ਦੇ ਵਿੱਚ ਜਿਹੜਾ ਇਹ ਫੋਰਨ ਏਜੰਟ ਲਾ ਆ, ਇਹ ਉਦਾਂ ਦਾ ਹੀ ਲਾ ਹੈਗਾ ਜਿਹੜਾ ਉਹਨਾਂ ਦਾ ਗੁਆਂਢੀ ਮੁਲਕ ਰਸ਼ੀਆ ਆ। ਉੱਥੇ ਕ੍ਰੈਮਲਿਨ ਦੇ ਵਿੱਚ ਜੇ ਕਿਸੇ ਦਾ ਕੋਈ ਕ੍ਰਿਟਿਕ ਹੈਗਾ ਆ ਤੇ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ ਤੇ ਅੰਦਰ ਕਰ ਦਿੱਤਾ ਜਾਂਦਾ। ਉਦਾਂ ਦਾ ਹੀ ਲਾ ਇਹ ਜਾਰਜੀਆ ਵਾਲੇ ਉੱਥੇ ਲੈ ਕੇ ਆ ਰਹੇ ਜੀ। ਅਗਲੀ ਗੱਲ ਕਰੀਏ US ਦੇ ਦੁਆਰਾ ਜਿਹੜੇ ਇੱਕ ਐਂਟੀ ਟਰਸਟ ਲਾ ਸੂਟ ਆ ਉਹ ਟਿਕਟ ਮਾਸਟਰ ਤੇ ਉਸਦੀ ਜਿਹੜੀ ਪੇਰੈਂਟ ਕੰਪਨੀ ਆ ਲਾਈਵ ਨੇਸ਼ਨ ਐਂਟਰਟੇਨਮੈਂਟ ਦੇ ਉਲਟ ਕੀਤਾ ਗਿਆ। ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦੇ ਵਿੱਚ ਪਹਿਲ ਕੀਤੀ ਹੈ। ਡਿਪਾਰਟਮੈਂਟ ਆਫ ਜਸਟਿਸ ਇਹ ਦੋਸ਼ ਲਾਉਂਦਾ ਆ ਵੀ ਲਾਈਵ ਨੇਸ਼ਨ ਤੇ ਟਿਕਟ ਮਾਸਟਰ ਇਸ ਟਾਈਮ ਅਨਲਾਫੁਲ ਮੋਨੋਪੋਲੀ, ਵੀ ਇੱਕ ਅਧਿਕਾਰ ਦੇ ਵਿੱਚ ਇਕੱਲੇ ਦੇ ਵਿੱਚ ਹੀ ਉਹ ਚੱਲ ਰਹੇ ਆ, ਦੂਜਿਆਂ ਨੂੰ ਕੋਈ ਮੌਕਾ ਨਹੀਂ ਆ। ਤੇ ਜਿਹੜੇ ਫੈਨਸ ਆ ਜਿਨ੍ਹਾਂ ਨੇ ਮੈਚ ਦੇਖਣੇ ਆ, ਚਾਹੇ ਕਨਸਰਟਸ ਆ ਜਾਂ ਜਿਹੜੇ ਵੀ ਟਿਕਟਾਂ ਇਹਨਾਂ ਦੇ ਉੱਤੇ ਵੇਚਦੇ ਆ, ਉਹ ਫਿਰ ਇਹ ਫੈਨਸ ਦੇ ਲਈ ਟਿਕਟਾਂ ਬਹੁਤ ਮਹਿੰਗੀਆਂ ਜਿਹੜੀਆਂ ਉਹ ਕਰ ਦਿੰਦੇ ਆ। ਇਹ ਲਾਸੂਟ US ਦੀ ਜਿਹੜੀ ਫੈਡਰਲ ਅਦਾਲਤ ਆ ਮੈਨਹੈਟਨ ਨਿਊਯਾਰਕ, ਉਸ ਦੇ ਵਿੱਚ ਕੱਲ ਫਾਈਲ ਕੀਤਾ ਗਿਆ। ਇਸ ਦੇ ਨਾਲ 30 ਸਟੇਟ ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਜਨਰਲਸ ਆ ਉਹ ਇਸ ਟਾਈਮ ਇਸ ਮੋਨੋਪੋਲੀ ਨੂੰ ਤੋੜਨ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਇਸ ਨੂੰ ਛੋਟੇ ਪ੍ਰਮੋਟਰਸ ਤੱਕ ਜਿਹੜਾ ਆ ਉਹ ਕਹਿੰਦੇ ਵੀ ਉਹ ਪਹੁੰਚਾਇਆ ਜਾਣਾ ਚਾਹੀਦਾ ਆ, ਤੇ ਕਹਿੰਦੇ ਵੀ ਇਸ ਟਾਈਮ ਜਿਹੜੇ ਆਰਟਿਸਟ ਆ ਉਹਨਾਂ ਨੂੰ ਇਹ ਇਵੈਂਚੁਅਲੀ ਹਰਟ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਐਂਟੀ ਟਰਸਟ ਲਾਸੂਟ ਲਾਈਵ ਨੇਸ਼ਨ ਟਿਕਟ ਮਾਸਟਰ ਦੀ ਮੋਨੋਪੋਲੀ ਨੂੰ ਤੋੜਨ ਦੇ ਲਈ ਇਹ ਕੀਤਾ ਆ। ਕਹਿੰਦੇ ਵੀ ਕੰਪੀਟੀਸ਼ਨ ਨੂੰ ਰਿਸਟੋਰ ਕਰਨ ਦੇ ਲਈ ਤੇ ਜਿਹੜੇ ਫੈਨਸ ਤੇ ਆਰਟਿਸਟ ਆ ਉਹਨਾਂ ਦੇ ਮੁਨਾਫੇ ਦੇ ਲਈ ਜਿਹੜਾ ਉਹ ਹੋਊਗਾ। ਲਾਈਵ ਨੇਸ਼ਨ ਨੇ ਟਿਕਟ ਮਾਸਟਰ ਨੂੰ 2010 ਦੇ ਵਿੱਚ ਜਿਹੜਾ ਉਹ ਖਰੀਦ ਲਿਆ ਸੀਗਾ ਜੀ। ਤੇ ਸਾਡਾ ਖਬਰਾਂ ਦਾ ਜਿਹੜਾ ਸਮਾਂ ਆ ਉਹ ਵੀ ਸਮਾਪਤ ਹੋ ਲਿਆ। ਬਿਲਕੁਲ। ਤੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਇਕਨੋਮੀ ਨਾਲ ਇੱਕ ਜਿਹੜੀ ਗੱਲ ਆਪਾਂ ਉਹ ਸ਼ੇਅਰ ਕਰਦੇ ਜਾਈਏ। ਕੱਲ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਵੀ ਮੈਜੋਰਟੀ ਅਮਰੀਕਨਸ ਇਸ ਟਾਈਮ ਇਹ ਸੋਚੀ ਜਾ ਰਹੇ ਵੀ US ਰਿਸੈਸ਼ਨ 'ਚ ਆ, ਤੇ ਉਹ ਆંકੜੇ ਵੀ ਤੁਸੀਂ ਸ਼ੇਅਰ ਕੀਤੇ ਸੀ। ਪਰ ਨਾਲ ਦੇ ਨਾਲ ਜਿਹੜੇ ਹੁਣ ਫੈਡ ਦੇ ਜਿਹੜੇ ਰੇਟ ਕੱਟਸ ਦੀ ਸੰਭਾਵਨਾ ਆ ਉਹ ਲਗਾਤਾਰ ਪਤਲੀ ਹੁੰਦੀ ਜਾ ਰਹੀ ਆ, ਉਹ ਬਰੀਕ ਹੁੰਦੀ ਜਾ ਰਹੀ ਆ। ਕਹਿੰਦੇ ਵੀ ਉਹ ਘਟ ਗਈ ਆ। ਇਕਨੋਮੀ ਕਹਿੰਦੇ ਅਜੇ ਵੀ ਹੌਟ ਆ, ਜੌਬ ਮਾਰਕੀਟ ਉਹ ਵੀ ਰੈੱਡ ਹੌਟ ਆ। ਥੋੜਾ ਬਹੁਤਾ ਸਲੋ ਡਾਊਨ ਹੋਇਆ ਹੋਊਗਾ, ਪਰ ਉਹ ਉਸ ਤਰ੍ਹਾਂ ਹੀ ਆ। ਤੇ ਨਾਲ ਦੇ ਨਾਲ ਜਿਹੜਾ ਇੱਕ ਵੱਡਾ ਅਹਿਮ ਫੈਕਟਰ ਇਨਫਲੇਸ਼ਨ, ਮਹਿੰਗਾਈ ਆ, ਉਸ ਤੇ ਅਜੇ ਥੱਲੇ ਆਉਣ ਦੀ ਪਤਾ ਨਹੀਂ ਕਦੋਂ ਕਾਬੂ ਦੇ ਵਿੱਚ 2% ਵਾਲੇ ਆંકੜੇ ਦੇ ਉੱਤੇ ਆਉਂਦੀ ਆ ਜਾਂ ਨਹੀਂ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਸੋ ਇਸ ਤੇ ਚੱਲਦੇ ਆ ਜਿਹੜੇ ਇਸ ਸਾਲ ਦੇ ਵਿੱਚ 3 ਰੇਟ ਕੱਟਸ ਦੀ ਗੱਲ ਹੋ ਰਹੀ ਸੀ ਉਹ ਹੁਣ ਹੌਲੀ ਫਿੱਕੀ ਪੈਂਦੀ ਨਜ਼ਰ ਆ ਰਹੀ ਹੈਗੀ ਆ ਜੀ। ਤੇ ਜਦੋਂ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਵੱਲੋਂ ਰੈਫਲ ਚੱਲ ਰਹੇ ਹੈਗੇ ਆ। ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ ਬੇਕਰਸਫੀਲਡ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ, ਜੇ ਤੁਸੀਂ 1350 AM ਤੇ 107.5 FM ਸੁਣ ਰਹੇ ਆ ਕਾਰਾਂ 'ਚ, ਘਰਾਂ 'ਚ, ਤੇ ਜਰੂਰ ਕਾਲ ਕਰਕੇ ਦੱਸੋ 408272 ਤੇ 4082725200 ਤੇ ਤੁਹਾਡਾ ਨਾਮ ਇਹਨਾਂ ਰੈਫਲਸ ਦੇ ਵਿੱਚ ਲਿਖ ਲਿਆ ਜਾਊਗਾ। ਤੇ ਅਗਲੇ ਵੀਰਵਾਰ ਨੂੰ ਇਹ ਨਾਮ ਕੱਢਣੇ ਆ, ਤੇ ਸਾਰਿਆਂ ਨੂੰ 10 ਨਾਮ ਅਸੀਂ ਆਲਰੇਡੀ ਕੱਢ ਚੁੱਕੇ ਆ ਬੇਕਰਸਫੀਲਡ ਦੇ, ਤੇ ਸਾਰਿਆਂ ਨੂੰ ਫਿਰ ਇਹ ਜੋ 2 ਜੂਨ ਨੂੰ ਬੇਕਰਸਫੀਲਡ ਦੇ ਵਿੱਚ ਜਿੱਥੇ ਜਿਹੜੇ ਗੁਰੂ ਘਰ ਨਗਰ ਕੀਰਤਨ ਹੋਣਾ, ਦਸ਼ਮੇਸ਼ ਦਰਬਾਰ,
ਉੱਥੇ ਇਹ ਜਿਹੜੇ ਜਿੰਨੇ ਵੀ ਸਾਡੇ ਵਿਨਰ ਹੋਊਗੇ ਉਹਨਾਂ ਨੂੰ ਉੱਥੇ ਉਹ ਦੇ ਦਿੱਤੇ ਜਾਣਗੇ। ਤੇ ਸਾਰੇ ਜਿੰਨੇ ਵੀ ਸੁਣਦੇ ਹੈਗੇ ਆ ਕਾਲਾਂ ਜ਼ਰੂਰ ਕਰੋ। ਪਹਿਲਾਂ ਵੀ ਬਹੁਤ ਕਾਲਸ ਆਈਆਂ, ਇਸੇ ਕਰਕੇ ਆਪਾਂ ਇੱਕ ਵੀਕ ਹੋਰ ਬੇਕਰਸਫੀਲਡ ਵਾਲੇ ਏਰੀਏ ਨੂੰ ਵਧਾਇਆ ਸੀ। ਉਸ ਤੋਂ ਬਾਅਦ ਫਿਰ ਆਪਾਂ ਹੋਰ ਜਿਹੜਾ ਸ਼ਹਿਰ ਹੈਗਾ ਜਿੱਥੇ ਸਾਡਾ ਸਟੇਸ਼ਨ ਚੱਲਦਾ ਉਸ ਸ਼ਹਿਰ ਵੱਲ ਚੱਲਾਂਗੇ। ਸਭ ਤੋਂ ਪਹਿਲਾਂ ਆਪਾਂ ਵੇ ਏਰੀਆ ਕੀਤਾ ਸੀ, ਫਿਰ ਸੈਕਰਾਮੈਂਟੋ, ਤੇ ਹੁਣ ਜਿਹੜਾ ਆ ਬੇਕਰਸਫੀਲਡ ਵਾਲੇ ਰੈਫਲ ਚੱਲ ਰਿਹਾ ਹੈ ਜੀ। ਬਿਲਕੁਲ, ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।